ਜੀ। ਅੱਜ ਦੀਆਂ ਟਰੱਕਿੰਗ ਦੀਆਂ ਖਬਰਾਂ ਤੋਂ ਪਹਿਲਾਂ ਇੱਕ ਵਾਰੀ ਸਵੇਰੇ ਵੀ ਮਿੰਟੂ ਗੁਰਸਰੀਆ ਤੇ ਪ੍ਰਵੀਨ ਸ਼ਰਮਾ ਉਹਨਾਂ ਨੇ ਕਵਰ ਕੀਤਾ ਸੀ ਵੀ ਪਾਕਿਸਤਾਨ ਦੇ ਐਕਸ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੇ ਉੱਤੇ ਹਮਲਾ ਹੋਇਆ, ਉਹਦੇ ਤੇ ਗੋਲੀਆਂ ਮਾਰੀਆਂ ਗਈਆਂ। ਲੱਕਲੀ ਉਹ ਬਚ ਗਏ ਹੈਗੇ ਤੇ ਉਹਨਾਂ ਦੇ ਪੈਰ ਦੇ ਵਿੱਚ ਗੋਲੀਆਂ ਲੱਗੀਆਂ ਤੇ ਉਹਨਾਂ ਦੇ ਨਾਲ 7 ਸਾਥੀ ਉਹਨਾਂ ਦੇ ਵੀ ਗੋਲੀਆਂ ਲੱਗੀਆਂ ਤੇ ਇੱਕ ਜਾਣੇ ਦੀ ਮੌਤ ਹੋ ਗਈ ਹੈਗੀ ਆ। ਸੋ ਹਰਜੋਤ ਸਿੰਘ ਜੀ, ਇਹ ਪਹਿਲੀ ਵਾਰੀ ਨਹੀਂ ਪਾਕਿਸਤਾਨ ਦੇ ਵਿੱਚ ਵੀ ਕਿਸੇ ਖਾਸ ਸਿਆਸੀ ਲੀਡਰ ਦੇ ਉੱਤੇ ਜਿਹੜਾ ਜਾਨਲੇਵਾ ਹਮਲਾ ਜਿਹੜਾ ਉਹ ਹੋਇਆ ਹੋਵੇ। ਮੀਡੀਆ ਦੀਆਂ ਰਿਪੋਰਟਾਂ ਦੇ ਮੁਤਾਬਕ ਸੱਜੇ ਲੱਤ ਦੇ ਵਿੱਚ ਇਮਰਾਨ ਖਾਨ ਦੇ ਜਿਹੜੀ ਗੋਲੀ ਲੱਗੀ ਆ। ਵੀਡੀਓ ਆਈ ਆ ਜਦੋਂ ਉਹਨਾਂ ਨੂੰ ਇੱਕ ਵਾਰਡ ਦੇ ਵਿੱਚੋਂ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਤੇ ਉਹਨਾਂ ਦੀ ਲੱਤ ਦੇ ਉੱਤੇ ਪੱਟੀ ਜਿਹੜੀ ਆ ਉਹ ਕੀਤੀ ਹੋਈ ਨਜ਼ਰ ਜਿਹੜੀ ਉਹ ਆ ਰਹੀ ਆ। ਉਹਨਾਂ ਦੇ ਕਈ ਸਾਥੀ, ਜਿੱਦਾਂ ਤੁਸੀਂ ਕਿਹਾ ਵੀ ਜ਼ਖਮੀ ਵੀ ਜਿਹੜੇ ਹੋਏ ਆ। ਅਣਪਛਾਤੇ ਹਮਲਾਵਰਾਂ ਨੇ ਵਜ਼ੀਰਾਬਾਦ ਜਿਹੜਾ ਇਲਾਕਾ ਆ ਉਸ ਦੇ ਅੱਲਾਹੋ ਚੌਂਕ ਦੇ ਨੇੜੇ ਜਿਹੜੇ ਇਹ PTI ਦੇ ਪ੍ਰਧਾਨ ਇਮਰਾਨ ਖਾਨ ਤੇ ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਉਹਨਾਂ ਦੇ ਉੱਤੇ ਜਿਹੜੇ ਆ ਉਹਨਾਂ ਦੇ ਕੰਟੇਨਰ ਦੇ ਉੱਤੇ ਜਿਹੜੀ ਉਹ ਗੋਲੀਬਾਰੀ ਕੀਤੀ ਸੀਗੀ। ਸੋ ਇਹ ਮੰਦਭਾਗੀ ਜਿਹੜੀ ਇਹ ਗੱਲ ਹੈਗੀ ਆ ਤੇ ਇੱਥੋਂ ਇਹੀ ਪਤਾ ਲੱਗਦਾ ਵੀ ਸਿਆਸੀ ਉਥਲ ਪੁਥਲ ਅਜੇ ਵੀ ਜਿਹੜੀ ਉੱਥੇ ਪੂਰੀ ਤਰ੍ਹਾਂ ਜਿਹੜੀ ਉਹ ਚੱਲ ਰਹੀ ਹੈਗੀ ਆ। ਆਪਾਂ ਖਬਰਾਂ ਵੱਲ ਆਈਏ, ਟਰੱਕਿੰਗ ਵੱਲ। ਤੇ ਟਰੱਕਿੰਗ ਆਇਲ ਕੰਪਨੀਜ਼ ਇਹਨਾਂ ਨੇ ਵਾਰਨਿੰਗ ਦਿੱਤੀ ਹੈ ਵੀ ਡੀਜ਼ਲ ਦੀ ਬੜੀ ਸ਼ਾਰਟੇਜ ਆ ਤੇ ਸਾਡੇ ਕੋਲ ਸਿਰਫ 25 ਦਿਨਾਂ ਦਾ ਡੀਜ਼ਲ ਹੈਗਾ ਆ। ਆਲਰੇਡੀ ਡੀਜ਼ਲ ਦੀਆਂ ਪ੍ਰਾਈਸਿਸ ਬਹੁਤ ਹਾਈ ਹੈਗੀਆਂ, ਸਕਾਈ ਜਿਹੜੀਆਂ ਸਕਾਈ ਹਾਈ ਹੈਗੀਆਂ ਤਕਰੀਬਨ ਇੱਥੇ ਆਪਾਂ ਦੇਖ ਰਹੇ ਆ। ਤੇ ਪ੍ਰੈਜ਼ੀਡੈਂਟ ਬਾਈਡਨ ਹੋਣੀ ਤਾਂ ਬਸ ਉਹਨਾਂ ਦੇ ਉੱਤੇ ਆਇਲ ਕੰਪਨੀਆਂ ਤੇ ਤਵਾ ਲਾਤਾ ਵੀ ਠੀਕ ਆ, ਤੁਹਾਡੇ ਕਰਕੇ ਗੈਸ ਦੀਆਂ ਇੰਨੀਆਂ ਪ੍ਰਾਈਸਿਸ ਹਾਈ ਹੈਗੀਆਂ ਆ। ਪ੍ਰੋਫਿਟ ਮਾਰਜਨ ਤੁਸੀਂ ਬਹੁਤ ਜ਼ਿਆਦਾ ਰੱਖਿਆ ਹੈ, ਕੁਛ ਹੱਦ ਤੱਕ ਥੋੜਾ ਜਿਹਾ ਠੀਕ ਵੀ ਹੈਗਾ। ਪਰ ਜੇ ਇਦਾਂ ਦੀ ਰਮਨ ਜੀ ਸਿਚੁਏਸ਼ਨ ਬਣਦੀ ਹੈ, ਜਿਸ ਹਿਸਾਬ ਨਾਲ ਡਾਟਾ ਰਿਲੀਜ਼ ਕੀਤਾ, ਕਹਿੰਦੇ ਵੀ 25 ਦਿਨਾਂ ਦਾ ਹੀ ਹੀਟਿੰਗ ਤੇ ਟਰੱਕਿੰਗ ਸਟਾਕ ਪਾਈਲ ਰਿਜ਼ਰਵ ਆ। ਸੋ ਫਿਰ ਪ੍ਰਾਈਸਿਸ ਕਿੰਨੀਆਂ ਹੋਰ ਚੜ ਸਕਦੀਆਂ ਹੈਗੀਆਂ ਤੇ ਟਰੱਕਿੰਗ ਤੇ ਕੀ ਅਸਰ ਹੋਊ? ਜੀ ਬਿਲਕੁਲ ਜੀ। ਟਰੱਕਿੰਗ ਤੇ ਦੇਖੋ ਜੀ, ਟਰੱਕਿੰਗ ਤੇ ਤਾਂ ਡੀਜ਼ਲ ਦੀ ਪ੍ਰਾਈਸਿਸ ਮੇਜਰ ਇਸ਼ੂ ਹੈਗਾ ਇਸ ਵੇਲੇ, ਕਿਉਂਕਿ ਜਿੰਨੀਆਂ ਡੀਜ਼ਲ ਦੀਆਂ ਪ੍ਰਾਈਸਿਸ ਇਸ ਸਾਲ ਦੇ ਵਿੱਚ ਵਧੀਆਂ ਹੈਗੀਆਂ, ਬਿਲਕੁਲ ਕਦੀ ਵੀ ਨਾ ਹੀ ਐਕਸਪੈਕਟ ਕੀਤਾ ਗਿਆ ਸੀ, ਨਾ ਹੀ ਇਹ ਸੋਚਿਆ ਗਿਆ ਸੀਗਾ। ਪਰ ਦੈਟ ਇਜ਼ ਦਾ ਬਿਗੇਸਟ ਐਕਸਪੈਂਸ ਹੈਗਾ ਟਰੱਕਿੰਗ ਦੇ ਵਿੱਚ। ਸੋ ਮੇਰੇ ਖਿਆਲ ਦੇ ਵਿੱਚ ਇਹ ਤਾਂ ਬਹੁਤ ਜਿਹੜਾ ਅਸਰ ਹੈਗਾ ਡੈਵਸਟੇਟਿੰਗ ਹੈਗਾ, ਕਿਉਂਕਿ ਇਸ ਵੇਲੇ ਜਿਹੜੀ ਖਬਰ ਆ ਰਹੀ ਹੈ ਕਿ ਜਿਹੜੇ ਸਮਾਲ ਕੈਰੀਅਰਸ ਹੈਗੇ ਆ, ਬਹੁਤ ਸਮਾਲ ਕੈਰੀਅਰਸ ਹੈਗੇ ਆ ਜਿਹੜੇ ਆਪਣੇ ਜਿਹੜੇ ਵਹੀਕਲਸ ਆ ਉਹ ਪਾਰਕ ਕਰੀ ਜਾ ਰਹੇ ਆ, ਕਿਉਂਕਿ ਇਟਸ ਆਲਮੋਸਟ ਕਲੋਜ਼ ਟੂ ਇੰਪੋਸੀਬਲ ਟੂ ਇਹਨੂੰ ਹੈਂਡਲ ਕਰਨਾ ਜਾਂ ਇਹਨੂੰ ਕਰਨਾ, ਮਤਲਬ ਕਿ ਇਹਨੂੰ ਆਪਰੇਟ ਕਰਨਾ ਆਲਮੋਸਟ ਇੰਪੋਸੀਬਲ ਲੱਗ ਰਿਹਾ ਹੈਗਾ ਜੀ। ਸੋ ਬਿਲਕੁਲ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਉਹਨਾਂ ਦੇ ਨੌਲੇਜ ਦੇ ਲਈ, 91% USA ਦੇ ਜਿਹੜੇ USA ਦੇ ਵਿੱਚ ਟਰੱਕਿੰਗ ਕੰਪਨੀਆਂ ਆ, ਉਹਨਾਂ ਦੇ ਕੋਲ 6 ਜਾਂ ਉਹਦੇ ਨਾਲੋਂ ਘੱਟ ਟਰੱਕ ਆ। ਬਾਕੀ ਜਿਹੜੇ ਲਾਰਜ ਫਲੀਟ ਆ ਉਹਨਾਂ ਦੇ ਉੱਤੇ ਥੋੜਾ ਘੱਟ ਅਸਰ ਹੁੰਦਾ। ਪਰ ਕਹਿੰਦੇ ਵੀ ਜੋ ਸਿਚੁਏਸ਼ਨ ਬਣ ਰਹੀ ਆ, ਕੋਈ ਵੀ ਕੰਪਨੀ ਇਹ ਇੰਨੀ ਜਿਹੜੀ ਕੀਮਤ ਆ ਵੱਧ ਰਹੀ ਆ ਉਸ ਨੂੰ ਅਬਜ਼ੌਰਬ ਨਹੀਂ ਕਰ ਸਕਦੀ ਤੇ ਉਹਦੇ ਲਈ ਸਰਵਾਈਵ ਕਰਨਾ ਬੜਾ ਔਖਾ ਹੈਗਾ। ਜੀ ਬਿਲਕੁਲ। ਡੀਜ਼ਲ ਰਿਜ਼ਰਵ ਪਿਛਲੇ 71 ਸਾਲ ਦੇ ਆંકੜਿਆਂ ਦੇ ਮੁਤਾਬਕ ਸਭ ਤੋਂ ਘੱਟ ਰਿਜ਼ਰਵ ਦੇ ਵਿੱਚ ਜਿਹੜੇ ਉਹ ਰਹਿ ਗਏ ਆ। ਉੱਦਾਂ ਗੈਸ ਦੀਆਂ ਪ੍ਰਾਈਸਾਂ ਤੇ ਕਾਬੂ ਕਰਨ ਦੇ ਲਈ ਪ੍ਰੈਜ਼ੀਡੈਂਟ ਹੁਣਾਂ ਨੇ ਮਿਲੀਅਨਸ ਆਫ ਬੈਰਲਸ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਦੇ ਵਿੱਚੋਂ ਜਿਹੜੇ ਉਹ ਛੱਡੇ ਆ। ਪਰ ਡੀਜ਼ਲ ਰਿਜ਼ਰਵ ਜਿਹੜੇ ਆ ਹੁਣ 1951 ਤੋਂ ਬਾਅਦ ਦੇ ਵਿੱਚ ਹੁਣ ਸਭ ਤੋਂ ਘੱਟ ਲੋਵੈਸਟ ਜਿਹੜੇ ਉਹ ਦੇਖੇ ਜਾ ਰਹੇ ਹੈਗੇ ਆ। ਸੋ ਅਗਲੇ ਸਾਲ ਤੋਂ ਰਸ਼ੀਅਨ ਫਿਊਲ ਆ ਉਹਦੇ ਉੱਤੇ ਵੀ ਬੈਨ ਜਿਹੜਾ ਉਹ ਲੱਗਣਾ ਆ। ਤੇ ਪਿਛਲੇ ਮਹੀਨੇ ਦੇ ਮੁਕਾਬਲੇ ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਆਲਰੇਡੀ ਡੀਜ਼ਲ ਦੀਆਂ ਪ੍ਰਾਈਸਾਂ ਜਿਹੜਾ 25 ਸੈਂਟ ਤੋਂ ਵੀ ਜਿਹੜੀਆਂ ਹੋਰ ਐਵਰੇਜ ਪ੍ਰਾਈਸਿਸ ਮੈਂ ਕਹਿ ਰਿਹਾ ਵੀ ਉਹ ਵੱਧ ਚੁੱਕੀਆਂ। ਕੈਲੀਫੋਰਨੀਆ ਦੇ ਵਿੱਚ ਹੁਣ ਆਮ ਹੀ ਜਿਹੜੀ $7 ਨੂੰ ਕਈ ਥਾਵਾਂ ਦੇ ਉੱਤੇ ਤੁਸੀਂ ਡੀਜ਼ਲ ਦੀ ਪ੍ਰਾਈਸ ਆ ਉਹ ਦੇਖ ਸਕਦੇ ਹੈਗੇ ਆ। ਐਵਰੇਜ ਪ੍ਰਾਈਸ ਕਰੰਟ ਜਿਹੜੀ ਆ $6.3 ਜਿਹੜੀ ਆ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਡੀਜ਼ਲ ਦੀ ਜਿਹੜੀ ਬਣੀ ਪਈ ਆ। ਸੋ ਜਿੱਦਾਂ ਰਮਨ ਜੀ ਨੇ ਕਿਹਾ ਵੀ ਮੇਜਰ ਐਕਸਪੈਂਸ ਉਹ ਡੀਜ਼ਲ ਦਾ ਜਿਹੜਾ ਰਹਿੰਦਾ ਹੈ ਟਰੱਕਿੰਗ ਦੇ ਵਿੱਚ, ਤੇ ਇਹ ਇੱਕ ਵੱਡੀ ਜਿਹੜੀ ਸਮੱਸਿਆ ਆ। ਸੋ ਇਹਦਾ ਮਤਲਬ ਆ ਵੀ ਜਿੱਦਾਂ ਸਮਾਲ ਫਲੀਟ ਵਾਲੇ ਆ ਜਾਂ ਥੋੜੇ ਵਾਲੇ ਆ, ਜੇ ਡੀਜ਼ਲ ਵਾਕਿਆ ਹੀ ਇੰਨਾ ਮਹਿੰਗਾ ਆ, ਆਪਰੇਟ ਕਰਨਾ ਨਾਮੁਮਕਿਨ ਆ। ਸੋ ਸਪਲਾਈ ਡਿਮਾਂਡ ਦੇ ਉੱਤੇ ਵੀ ਇਸ ਦਾ ਅਸਰ ਦੇਖਾਂਗੇ ਆਪਾਂ।
ਬਿਲਕੁਲ ਐਬਸੋਲੂਟਲੀ ਜੀ, ਐਬਸੋਲੂਟਲੀ, ਕਿਉਂਕਿ ਦੇਖੋ ਡੀਜ਼ਲ ਦੇ ਨਾਲ ਵਧਣ ਦੇ ਨਾਲ ਜਿਹੜੀਆਂ ਹੋਰ ਵੀ ਇਕੱਲੀਆਂ ਇੱਕ ਸਿਰਫ ਆਪਾਂ ਨੂੰ ਟਰੱਕਾਂ ਦੇ ਉੱਤੇ ਨਹੀਂ ਗਾ, ਜੇ ਟਰੱਕਾਂ ਦੇ ਤੇ ਡੀਜ਼ਲ ਵਧਿਆ ਤੇ ਨਾਰਮਲੀ ਜਿਹੜੇ ਆਪਣੇ ਰੇਟਸ ਹੈਗੇ ਆ, ਚਲੋ ਜਿਹੜੇ ਸਮਾਲ ਕੈਰੀਅਰਸ ਹੈਗੇ ਉਹਨਾਂ ਦੇ ਰੇਟਸ ਇੰਨੇ ਨਹੀਂ ਵਧ ਰਹੇ, ਪਰ ਜਿਹੜਾ ਡੀਜ਼ਲ ਸਰਚਾਰਜ ਹੈਗਾ, ਜਿਹੜਾ ਹੋਰ ਜਿਹੜੀਆਂ ਵੱਡੀਆਂ ਟਰੱਕਿੰਗ ਕੰਪਨੀਜ਼ ਹੈਗੀਆਂ ਉਹਨਾਂ ਨੇ ਡੀਜ਼ਲ ਸਰਚਾਰਜ ਜਿਹੜੇ ਲੈਂਦੇ ਹੈਗੇ, ਸੋ ਅਲਟੀਮੇਟਲੀ ਜਿਹੜੀ ਕਾਸਟ ਆ ਉਹ ਵਧ ਰਹੀ ਆ, ਐਕਸੈਪਸ਼ਨਲੀ ਕਾਸਟ ਜਿਹੜੀ ਵਧ ਰਹੀ ਆ ਹਰ ਇੱਕ ਪ੍ਰੋਡਕਟ ਦੇ ਉੱਤੇ। ਤੇ ਉਹਦੇ ਨਾਲ ਫਿਰ ਜਿਹੜੀ ਸਪਲਾਈ ਆ ਆਲਵੇਜ਼ ਖਰਾਬ ਹੁੰਦੀ ਹੈ, ਸਪਲਾਈ ਘੱਟ ਹੁੰਦੀ ਆ, ਡਿਮਾਂਡ ਵੱਧਦੀ ਆ, ਔਰ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਇੱਕ ਦੂਜੇ ਦੇ ਅਸਰ ਜ਼ਰੂਰ ਕਰ ਰਹੀਆਂ, ਔਰ ਖਾਸ ਕਰਕੇ ਜਿਹੜੀਆਂ ਐਸੈਂਸ਼ੀਅਲ ਕਮੋਡਿਟੀਜ਼ ਹੁੰਦੀਆਂ ਉਹਨਾਂ ਦੀਆਂ ਪ੍ਰਾਈਸਿਸ ਵਧਣ ਕਰਕੇ ਸਾਰਿਆਂ 'ਤੇ ਅਸਰ ਪੈਂਦਾ ਆ। ਸੋ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਸਟਿਲ ਅਜੇ ਜਿਹੜੀ ਇਕੁਇਪਮੈਂਟ ਹੈਗੀ ਆ ਬਿਗ ਕਾਰਪੋਰੇਸ਼ਨਸ ਵੱਲੋਂ ਇਕੁਇਪਮੈਂਟ ਸਟਿਲ ਬਾਏ ਕੀਤੀ ਜਾ ਰਹੀ ਹੈ, ਕਿਉਂਕਿ ਉਹਨਾਂ ਦਾ ਰੈਗੂਲਰਲੀ ਈਅਰਲੀ ਸਰਕਲ ਹੁੰਦਾ ਕਿ ਜਿਹੜੀ ਉਹਨਾਂ ਨੇ ਇਕੁਇਪਮੈਂਟ ਬਾਏ ਕਰਨੀ, ਇਕੁਇਪਮੈਂਟ ਸੈਲ ਕਰਨੀ। ਬਟ ਸਮਾਲ ਕੈਰੀਅਰ ਦੇ ਉੱਤੇ ਜਿਹੜੀ ਇਕੁਇਪਮੈਂਟ ਬਾਏ ਕਰਨ ਦੀ ਅਜੇ ਜਿਹੜੀ ਹੋੜ ਆ ਉਹ ਸ਼ਾਇਦ ਹੋ ਸਕਦਾ ਕਿ ਕਾਫੀ ਹੱਦ ਤੱਕ ਘੱਟ ਗਈ ਹੈਗੀ ਆ। ਸਮਾਲ ਕੈਰੀਅਰ ਜੇ ਓਨਰ ਆਪਰੇਟਰ ਲਈਏ ਤੇ ਜਾਂ ਜਿਹੜੇ ਹੁਣ ਡਰਾਈਵਰ ਤੋਂ ਓਨਰ ਆਪਰੇਟਰ ਬਣਨ ਵਾਲੇ ਆ, ਸ਼ਾਇਦ ਮੇਰੇ ਖਿਆਲ ਹੈ ਉਹ ਉਹਨਾਂ ਦੇ ਵੱਲੋਂ ਬਹੁਤ ਕੰਟਰੋਲ ਕੀਤਾ ਜਾ ਰਿਹਾ ਹੈਗਾ, ਕਿਉਂਕਿ ਆਬਵੀਅਸਲੀ ਇੰਨੇ ਜਿੰਨੇ ਮਹਿੰਗੇ ਟਰੱਕਸ ਹੋ ਗਏ ਸੀਗੇ ਉਨੇ ਮਹਿੰਗੇ ਟਰੱਕ ਜਿਹੜੇ ਆ ਉਹ ਹੁਣ ਨਹੀਂ ਵਿਕ ਰਹੇ ਹੈਗੇ। ਸੋ ਕਾਫੀ ਸਿਚੁਏਸ਼ਨ ਜਿਹੜੀ ਆ ਬਣੀ ਹੋਈ ਆ, ਪਰ ਸਪਲਾਈ ਐਂਡ ਡਿਮਾਂਡ ਦਾ ਇਸ਼ੂ ਜ਼ਰੂਰ ਹੈਗਾ, ਕਿਉਂਕਿ ਆਪਾਂ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਸਾਲ ਵੀ ਦੇਖਿਆ ਸੀਗਾ ਕਿ ਜੇ ਮੈਨੂਫੈਕਚਰ ਨੂੰ ਸੇਮ ਅੱਧੇ ਟਰੱਕ ਮੈਨੂਫੈਕਚਰ ਕਰਕੇ ਸੇਮ ਪ੍ਰੋਫਿਟ ਹੋ ਰਿਹਾ ਹੈਗਾ ਤੇ ਮੇਰੇ ਖਿਆਲ ਉਹ ਮਤਲਬ ਕਿ ਆਪਣੀ ਸਪਲਾਈ ਨਹੀਂ ਵਧਾਉਣਗੇ। ਸੋ ਅਸਰ ਤਾਂ ਬਹੁਤ ਜ਼ਿਆਦਾ ਹੈ ਇਸ ਵੇਲੇ, ਪਰ ਜਿਹੜੀ ਇਕੁਇਪਮੈਂਟ ਸੈਲਿੰਗ ਹੈ ਉੱਤੇ ਵੀ ਕਾਫੀ ਜਿਹੜਾ ਫਰਕ ਪਿਆ ਹੈਗਾ। ਓਬਵੀਅਸਲੀ ਜਿਹੜਾ ਹੁਣ ਇੰਟਰਸਟ ਰੇਟ ਹੈਗਾ ਉਹ ਵੀ ਇੱਕ ਹਾਈਕ ਹੋਰ ਹੋ ਗਈ ਹੈਗੀ ਆ। ਸੋ ਉਹਦੇ ਤੋਂ ਬਾਅਦ ਹੁਣ ਜਿਹੜਾ ਅੱਗੇ ਆਉਣ ਵਾਲਾ ਟਾਈਮ ਹੈਗਾ ਡੈਫੀਨਿਟਲੀ ਇਟਸ ਨਾਟ ਗੋਇੰ ਟੂ ਬੀ ਈਜ਼ੀ। ਸੋ ਬਿਲਕੁਲ ਸਰੋਤਿਓ, ਤੁਹਾਡੇ ਤੇ ਕੀ ਅਸਰ ਪੈ ਰਿਹਾ ਜਿਹੜੇ ਟਰੱਕਿੰਗ ਇੰਡਸਟਰੀ ਦੇ ਉੱਤੇ ਆ ਡੀਜ਼ਲ ਦੀ ਪ੍ਰਾਈਸਿਸ ਨੂੰ ਲੈ ਕੇ, ਜੋ ਰੇਟਸ ਹੈਗੇ ਆ ਉਹਨਾਂ ਨੂੰ ਲੈ ਕੇ? ਹਮੇਸ਼ਾ ਹੀ ਰਾਜਕਰਮਜੀਤ ਸਿੰਘ ਜੀ ਜਦੋਂ ਨਗਰ ਕੀਰਤਨ ਹੁੰਦਾ ਟਰੱਕਰਸ ਕੰਪਲੇਨ ਕਰਦੇ ਆ ਵੀ ਯਾਰ ਜਦੋਂ ਨਗਰ ਕੀਰਤਨ ਹੁੰਦਾ ਤੇ 3 ਟਾਈਮਸ ਜਿਹੜੀਆਂ ਕੀਮਤਾਂ ਲੋਡ ਦੀਆਂ ਵੱਧ ਜਾਂਦੀਆਂ ਆ, ਵੀ ਅਸੀਂ ਛੁੱਟੀ ਲੈਣੀ ਹੁੰਦੀ ਆ, ਮਾਲਕ ਛੁੱਟੀ ਨਹੀਂ ਦਿੰਦੇ। ਮੈਨੂੰ ਲੱਗਦਾ ਅੱਜ ਕੱਲ ਤਾਂ ਕਾਫੀ ਜਿਹੜੇ ਟਰੱਕਰਸ ਆ ਉਹ ਤਾਂ ਹੁਣ ਘਰਾਂ 'ਚ ਬੈਠੇ ਆ ਜਾਂ ਉੱਥੇ ਨਗਰ ਕੀਰਤਨ ਤੇ ਜਾਊਗੇ। ਮੈਂ ਕੱਲ ਰਮਨ ਜੀ ਇੱਕ ਟਰੱਕਰ ਨਾਲ ਗੱਲ ਕਰ ਰਿਹਾ ਸੀ, ਕਹਿੰਦਾ ਵੀ ਲਾਸ ਐਂਜਲਸ ਤੋਂ ਯੂਨੀਅਨ ਸਿਟੀ ਦਾ ਲੋਡ $1100 ਦਾ, ਕਹਿੰਦਾ $1000 ਦੀ ਤਾਂ ਗੈਸ ਲੱਗ ਜਾਣੀ ਆ। ਹੁਣ ਤੁਸੀਂ ਦੱਸੋ, ਡਰਾਈਵਰ ਨੂੰ ਵੀ ਪੈਸੇ ਦੇਣੇ ਆ, ਇੰਸ਼ੋਰੈਂਸ ਆ, ਵੀਅਰ ਟੀਅਰ ਆ, ਤਾਂ ਉਹਦੇ ਨਾਲ ਤਾਂ ਖੜਨਾ ਹੀ ਬੈਟਰ ਆ। ਤੁਸੀਂ ਇਹ ਕਹਿੰਦੇ ਆ, ਮੈਂ ਐਰੀਜ਼ੋਨਾ ਦੇ ਵਿੱਚ ਫੀਨਿਕਸ ਤੋਂ ਯੂਬਾ ਸਿਟੀ ਦਾ ਲੋਡ $1100 ਦਾ ਸੀਗਾ। ਸੋ ਲਾਸ ਐਂਜਲਸ ਤੋਂ ਇੱਥੇ ਵਾਲਾ ਤਾਂ ਫਿਰ ਵੀ ਸ਼ਾਇਦ ਹੋ ਸਕਦਾ, ਫੀਨਿਕਸ ਤੋਂ ਯੂਬਾ ਸਿਟੀ $1100। ਜਸਟ ਇਮੇਜਿਨ ਇਹ ਚੀਜ਼ਾਂ ਹੈਗੀਆਂ, ਜਸਟ ਇਮੇਜਿਨ। ਆਈ ਮੀਨ ਯੂ ਨੋ ਇਟਸ ਬੈਟਰ ਆਫ ਟੂ ਪਾਰਕ ਯੂਰ ਟਰੱਕ। ਜਾਂ ਜੇ ਤੁਸੀਂ ਅੱਜ ਦੀ ਤਰੀਕ ਦੇ ਵਿੱਚ, ਮੈਂ ਅੱਗੇ ਵੀ ਹਮੇਸ਼ਾ ਪਿਛਲੇ ਵੀ ਆਪਣੇ ਸ਼ੋਅ 'ਚ ਇਹੋ ਕਹਿੰਦੇ ਹੁੰਦੇ ਆ ਕਿ ਜੇ ਤੁਸੀਂ ਇਸ ਵੇਲੇ ਬਚ ਸਕਦੇ ਹੈਗੇ ਆ, ਜੇ ਤੁਹਾਡਾ ਕ੍ਰੈਡਿਟ ਬਚਾਇਆ ਜਾ ਸਕਦਾ ਹੈਗਾ ਕਿਸੇ ਵੀ ਹੀਲੇ ਵਸੀਲੇ, ਜੇ ਤੁਹਾਡੇ ਕੋਲ ਇਕੁਇਪਮੈਂਟ ਹੈਗਾ, ਨਹੀਂ ਅਫੋਰਡ ਕਰ ਪਾ ਰਹੇ, ਨਹੀਂ ਕੁਝ ਹੋ ਰਿਹਾ, ਆਪਣਾ ਕ੍ਰੈਡਿਟ ਸੇਵ ਕਰ ਸਕਦੇ ਆ, ਜ਼ਰੂਰ ਆਪਣਾ ਕ੍ਰੈਡਿਟ ਸੇਵ ਕਰ ਲਓ, ਕਿਉਂਕਿ ਦੈਟਸ ਮੋਸਟ ਇੰਪੋਰਟੈਂਟ ਹੈਗਾ। ਕੱਲ ਨੂੰ ਇਕਨੋਮੀ ਠੀਕ ਹੋ ਜਾਊਗੀ, ਤੁਸੀਂ ਬੈਕ ਇਨ ਬਿਜ਼ਨਸ ਹੋ ਸਕਦੇ ਆ, ਪਰ ਜੇ ਕ੍ਰੈਡਿਟ ਖਰਾਬ ਹੋ ਗਿਆ ਤਾਂ ਨੈਕਸਟ 2 to 3 years ਜਿਹੜਾ ਆ ਉਹ ਫਿਰ ਤੁਹਾਡੀ ਕੋਈ ਵੀ ਗਰੋਥ ਜਿਹੜੀ ਆ ਉਹ ਹੁਣ ਰੁਕ ਜਾਂਦੀ ਹੈ। ਜੀ ਤੇ ਅੱਜ ਜੀ ਹਰਜੋਤ ਸਿੰਘ ਜੀ, ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ, ਮੈਂ ਵੀ ਆਪਾਂ ਸਰੋਤਿਆਂ ਨੂੰ ਦੱਸ ਦਈਏ ਅੱਜ ਫਰੈਜ਼ਨੋ ਦੇ ਵਿੱਚ ਇੱਕ ਜਿਹੜਾ ਸਿੱਖ ਐਪਰੀਸੀਏਸ਼ਨ ਜਿਹੜਾ ਪ੍ਰੋਕਲੇਮੇਸ਼ਨ ਆ ਉਹ ਉੱਥੇ ਹੋਣਾ ਆ। ਤੇ ਰਮਨ ਜੀ ਪੰਜਾਬੀ ਰੇਡੀਓ USA ਵੱਲੋਂ ਤੇ ਆਪਣੇ ਜਿਹੜੇ ਆ ਟਰੱਕਿੰਗ ਇੰਡਸਟਰੀ ਦੇ ਵੱਲੋਂ ਉੱਥੇ ਨਾਪਟਾ ਵੱਲੋਂ ਉੱਥੇ ਪਹੁੰਚੇ ਹੋਏ ਨੇ। ਸੋ ਆਪਾਂ ਉੱਥੋਂ ਦਾ ਵੀ ਤੁਹਾਨੂੰ ਜਿਹੜਾ ਉਹ ਹਾਲ ਆ ਉਹ ਸੁਣਾਵਾਂਗੇ। ਸੋ ਰਮਨ ਜੀ, ਇਸ ਤੋਂ ਪਹਿਲਾਂ ਆਪਾਂ ਟਰੈਕਿੰਗ ਦੇ ਵਿੱਚ ਅੱਗੇ ਕਰੀਏ। ਸੋ ਅੱਜ ਦੇ ਜਿਹੜੇ ਇਸ ਦੇ ਬਾਰੇ ਵੀ ਜੇ ਤੁਸੀਂ ਥੋੜਾ ਜਿਹਾ ਸ਼ੇਅਰ ਕਰਨਾ ਚਾਹੋ। ਰਾਈਟ ਨਾਓ ਫਰੈਜ਼ਨੋ ਸਿਟੀ ਹਾਲ ਦੇ ਵਿੱਚ ਤੁਸੀਂ ਮੌਜੂਦ ਆ। ਜੀ ਬਿਲਕੁਲ, ਇਹ ਫ੍ਰਿਜ਼ਨੋ ਸਿਟੀ ਵੱਲੋਂ ਸਿੱਖ ਹੈਰੀਟੇਜ ਮੰਥ ਜਿਹੜਾ ਨਵੰਬਰ ਦਾ ਮੰਥ ਮਨਾਇਆ ਜਾਂਦਾ ਹੈਗਾ, ਉਹਦੇ ਲਈ ਪ੍ਰੋਕਲੇਮੇਸ਼ਨ ਜਿਹੜਾ ਆ ਸਿੱਖ ਕਮਿਊਨਿਟੀ ਨੂੰ ਦਿੱਤਾ ਜਾ ਰਿਹਾ ਹੈਗਾ। ਸੋ ਉਹਦੇ ਸਿਲਸਿਲੇ ਦੇ ਵਿੱਚ ਜਿਹੜਾ ਆ ਆਪਣਾ ਇੱਥੇ ਆਇਆ ਹੈਗਾ, ਇਸ ਵੇਲੇ ਰਿਪਰੈਜ਼ੈਂਟ ਕਰ ਰਿਹਾ ਨਾਪਕਾ ਨੂੰ, ਆਪਣੇ ਪੰਜਾਬੀ ਰੇਡੀਓ USA ਨੂੰ ਤੇ ਪੰਜਾਬੀ ਟਰੱਕਿੰਗ ਮੈਗਜ਼ੀਨ ਨੂੰ। ਸੋ ਅਸੀਂ ਇੱਥੇ ਉਸ ਸਿਲਸਿਲੇ ਦੇ ਵਿੱਚ ਆਏ ਹੋਏ। ਸੋ ਮੈਂ ਵਿੱਚੋਂ ਥੋੜਾ ਜਿਹਾ ਟਾਈਮ ਕੱਢ ਕੇ ਆ ਗਿਆ ਸੀਗਾ ਇੱਧਰ, ਪਰ ਮੇਰੇ ਖਿਆਲ ਦੇ ਵਿੱਚ ਸਾਡੀ ਵਾਰੀ ਜਿਹੜੀ ਆ ਨੈਕਸਟ ਆਉਣ ਵਾਲੀ ਹੈਗੀ ਆ। ਸੋ ਮੈਂ ਚਾਹੂੰਗਾ ਕਿ ਮੈਂ ਜ਼ਰੂਰ ਉਹਦਾ ਜਿਹੜਾ ਤੁਹਾਨੂੰ ਅੱਖਾਂ ਡਿੱਠਾ ਹਾਲ ਹੈ ਲਾਈਵ ਕਰਕੇ ਤੁਹਾਨੂੰ ਦਿਖਾਵਾਂ। ਸੋ ਉਹਦੇ ਵਿੱਚ ਜਾਣ ਦੀ ਮੈਨੂੰ ਇਜਾਜ਼ਤ ਜ਼ਰੂਰ ਦਿਓ।
ਜੀ ਨਹੀਂ ਜੀ ਬਿਲਕੁਲ ਜੀ। ਸੋ ਜ਼ਰੂਰ ਰਮਨ ਜੀ, ਤੇ ਥੈਂਕ ਯੂ ਥੋੜਾ ਸਮਾਂ ਜਿਹੜਾ ਆ ਇਸ ਦੇ ਵਿੱਚ ਕੱਢਣ ਦੇ ਲਈ ਤੇ ਇਹ ਗੱਲਾਂ ਜਿਹੜੀਆਂ ਉਹ ਕਰਨ ਦੇ ਲਈ। ਤੇ ਨਾਲ ਹੀ ਸਰੋਤਿਓ ਕੀਪ ਇਨ ਆਈ ਫॉर ਫੇਸਬੁੱਕ ਦੇ ਉੱਤੇ ਜਿਹੜਾ ਉਹ ਚੈੱਕ ਕਰਦੇ ਰਹੋ, ਤੇ ਉੱਥੋਂ ਦਾ ਜਿਹੜਾ ਪ੍ਰੋਕਲੇਮੇਸ਼ਨ ਜਦੋਂ ਦਿੱਤਾ ਜਾਣਾ ਹੈ ਉਹਦਾ ਲਾਈਵ ਕਵਰੇਜ ਵੀ ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਦੇ ਉੱਤੇ ਜਿਹੜੀ ਉਹ ਦੇਖੋਗੇ। ਫ੍ਰੈਜ਼ਨੋ ਦੇ ਵਿੱਚ ਸਿੱਖ ਐਪਰੀਸੀਏਸ਼ਨ ਮੰਥ ਦੇ ਵਜੋਂ ਜਿਹੜਾ ਅੱਜ ਪ੍ਰੋਕਲੇਮ ਜਿਹੜਾ ਉਸ ਨੂੰ ਕੀਤਾ ਜਾਣਾ ਹੈ। ਸੋ ਥੈਂਕ ਯੂ ਰਮਨ ਜੀ, ਮਿਹਰਬਾਨੀ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਸੋ ਇੱਕ ਵਾਰੀ ਫੇਰ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਸੁਜੈਸ਼ਨ, ਆਪਣੇ ਵਿਚਾਰ ਦੇ ਸਕਦੇ ਹੋ ਡੀਜ਼ਲ ਦੀਆਂ ਪ੍ਰਾਈਸਿਸ ਨੂੰ ਲੈ ਕੇ, ਜੋ ਸਪੌਟ ਰੇਟਸ ਆ ਉਹਨਾਂ ਨੂੰ ਲੈ ਕੇ ਤੁਹਾਡੇ ਤੇ ਕਿੰਨਾ ਕੁ ਅਸਰ ਪੈ ਰਿਹਾ। ਇਸ ਵਾਰੀ ਜਦੋਂ ਪਹਿਲਾਂ ਕਈ ਵਾਰੀ ਤੁਸੀਂ ਮਿਸ ਵੀ ਕਰ ਜਾਂਦੇ ਸੀ ਵੀ ਯੂਬਾ ਸਿਟੀ ਨਗਰ ਕੀਰਤਨ ਚਲੋ ਯਾਰ ਲੋਡ ਮਹਿੰਗਾ ਆ ਤੇ ਕਾਫੀ ਪੈਸੇ ਮਿਲਦੇ ਆ, ਤੇ ਇਸ ਵਾਰੀ ਤੁਸੀਂ ਜਾ ਰਹੇ ਆ ਗੁਰਦੁਆਰਾ ਸਾਹਿਬ ਨਹੀਂ ਜਾ ਰਹੇ, ਤੇ ਜਰੂਰ ਤੁਸੀਂ 408 272 5200 ਤੇ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਸੋ ਹੁਣ ਜਿੱਦਾਂ ਰਮਨ ਹੁਣਾਂ ਨੇ ਤੇ ਹਰਜੋਤ ਜੀ ਤੁਸੀਂ ਦੱਸਿਆ ਵੀ $1100 ਦੇ ਫੀਨਿਕਸ ਤੋਂ ਯੂਬਾ ਸਿਟੀ ਦਾ ਜਿਹੜਾ ਲੋਡ 1100 ਮੈਨੂੰ ਲੱਗਦਾ ਉਹ ਤੋਂ ਵੱਧ ਤਾਂ ਮੀਲ ਹੀ ਪੈ ਜਾਂਦੇ ਹੋਣੇ ਆ, ਉਹ ਤੋਂ ਬਾਅਦ ਗੈਸ ਲੱਗ ਜਾਣਾ। ਹਾਂ ਸੋ ਤੁਸੀਂ ਵੀ ਕੀ ਜਿਹੜਾ ਇਹ ਇਸ ਟਾਈਮ ਸਥਿਤੀ ਜਿਹੜੀ ਆ ਉਹ ਬਣ ਚੁੱਕੀ ਹੈਗੀ ਆ ਵੀ ਇਧਰ ਬਣਨਾ ਕੀ ਆ। ਸੋ ਇਹ ਬੜੀ ਸਿਚੁਏਸ਼ਨ ਬੈਡ ਆ। ਇੰਨੀ ਟਰੱਕਿੰਗ ਦੀ ਸਿਚੁਏਸ਼ਨ ਬੈਡ ਆ। ਅੱਜ ਵਾਲ ਸਟਰੀਟ ਜਰਨਲ ਨੇ ਸਪੈਸ਼ਲ ਆਰਟੀਕਲ ਲਿਖਿਆ ਟਰੱਕਰਸ ਦੇ, ਕਹਿੰਦੇ ਵੀ ਆਹੀ ਸੀਜ਼ਨ ਹੁੰਦਾ ਹੈ ਜਿਹੜਾ ਹੌਲੀਡੇ ਸੀਜ਼ਨ ਹੁੰਦਾ ਆ। ਉਸ ਟਾਈਮ ਦੇ ਉੱਤੇ ਜਿਹੜੇ ਰੀਟੇਲਰਸ ਆ ਉਹਨਾਂ ਦੀ ਡਿਮਾਂਡ ਬਹੁਤ ਹੁੰਦੀ ਆ ਵੀ ਸਮਾਨ ਲਿਆਂਦਾ ਜਾਵੇ, ਕਿਉਂਕਿ ਕੰਜ਼ਿਊਮਰ ਸਾਰੇ ਬਾਈ ਕਰਦੇ ਆ ਥੈਂਕਸਗਿਵਿੰਗ ਤੇ ਕ੍ਰਿਸਮਸ ਤੇ। ਪਰ ਜੋ ਟਰੱਕਿੰਗ ਕੰਪਨੀਜ਼ ਆ ਕਹਿੰਦੇ ਉਹ ਤਾਂ ਇਹੀ ਸੋਚ ਰਹੀਆਂ ਵੀ ਇਸ ਵਾਰੀ ਇਹ ਸੌਫਟਰ ਹੌਲੀਡੇਜ਼ ਹੋਣਗੀਆਂ, ਤੇ ਸਪੌਟ ਰੇਟਸ ਨੂੰ ਲੈ ਕੇ ਕਹਿੰਦੇ ਵੀ ਜੇ ਤੁਸੀਂ ਐਜ਼ ਏ ਕੈਰੀਅਰ ਸਪੌਟ ਮਾਰਕੀਟ ਨੂੰ ਐਕਸਪੋਜ਼ ਆ ਤੇ ਤੁਸੀਂ ਆਲਰੇਡੀ ਹਰਟ ਹੋ ਰਹੇ ਹੈਗੇ ਆ। ਜੈਫਰੀ ਟੱਕਰ ਚੀਫ ਐਗਜ਼ੀਕਿਊਟਿਵ ਹੈਗੇ ਆ ਟੱਕਰ ਕੰਪਨੀ ਵਰਲਡ ਵਾਈਡ ਦੇ, ਉਹਨਾਂ ਨੇ ਇਹ ਦੱਸਿਆ ਹੈਗਾ। ਸਾਰੇ ਹੀ ਰੀਟੇਲਰਸ, ਜੇ ਆਪਾਂ ਗੱਲ ਕਰਦੇ ਜਾਈਏ amazon.com ਨੇ ਜਿਹੜਾ ਆ ਉਹ ਪ੍ਰੋਜੈਕਟ ਕੀਤਾ ਆ ਵੀ ਅੱਜ ਹੀ ਉਹਨਾਂ ਨੇ ਰਿਪੋਰਟ ਜਾਰੀ ਕੀਤੀ ਆ ਵੀ ਆਹ ਵਾਲਾ ਕੁਆਟਰ ਜਿਹੜਾ ਆ ਫਾਰ ਬਿਲੋ ਐਕਸਪੈਕਟੇਸ਼ਨ ਆਊਗਾ ਉਹਨਾਂ ਦਾ। ਸੋ ਤੁਸੀਂ ਦੇਖ ਸਕਦੇ ਯੂਨਾਈਟਿਡ ਪਾਰਸਲ ਸਰਵਿਸ ਨੇ ਕਿਹਾ ਵੀ ਉਹਨਾਂ ਦਾ ਵੋਲੀਅਮ ਤੀਜੇ ਕੁਆਟਰ ਦੇ ਵਿੱਚ ਬਹੁਤ ਡਾਊਨ ਚਲੇ ਜਾਊਗਾ। ਹਾਲਾਂਕਿ ਬਹੁਤ ਵੱਡਾ ਇਹ ਪਾਰਸਲ ਜਾਇੰਟ ਹੈਗਾ, ਤੇ ਵੋਲੀਅਮ ਜੇ ਉਹਨਾਂ ਦਾ ਵੀ ਥੱਲੇ ਜਾਂਦਾ ਤੇ ਨੈਚੁਰਲੀ ਸ਼ਿਪਿੰਗ ਜਿਹੜੀ ਆ ਜਾਂ ਜਿਹੜਾ ਸਮਾਨ ਭੇਜਦੇ ਆ ਟਰੱਕਿੰਗ ਦੇ ਰਾਹੀਂ ਉਹਦੇ ਉੱਤੇ ਬਹੁਤ ਅਸਰ ਪੈ ਰਿਹਾ ਹੈਗਾ ਆ। ਸੋ ਡਿਮਾਂਡ ਟਰੱਕਿੰਗ ਮਾਰਕੀਟ ਦੇ ਵਿੱਚ ਬਹੁਤ ਇਸ ਟਾਈਮ ਸਲੋ ਹੋਈ ਪਈ ਆ। ਟਾਰਗੇਟ ਵਰਗੇ ਰੀਟੇਲਰਸ, ਵਾਲਮਾਰਟ ਵਰਗੇ ਰੀਟੇਲਰਸ, ਉਹਨਾਂ ਨੇ ਆਲਰੇਡੀ ਇੰਨਾ ਸਮਾਨ ਇਕੱਠਾ ਕੀਤਾ ਪਿਆ ਹੈ, ਤੇ ਉਧਰੋਂ ਇਨਫਲੇਸ਼ਨ ਨੇ ਧੂੰਆਂ ਕੱਢਿਆ ਕਿਉਂਕਿ ਮਹਿੰਗਾਈ ਇੰਨੀ ਹੋ ਗਈ ਆ ਬਹੁਤ ਜ਼ਿਆਦਾ। ਸੋ ਆਉਣ ਵਾਲੇ ਇਕੱਲਾ 1-2 ਮਹੀਨੇ ਨਹੀਂ, ਆਉਣ ਵਾਲੇ ਹੋਰ 5-7 ਮਹੀਨਿਆਂ 'ਚ ਮੈਨੂੰ ਲੱਗਦਾ ਵੀ ਕਾਫੀ ਜਿਹੜਾ ਬੁਰਾ ਅਸਰ ਆ ਇਹਦੇ ਉੱਤੇ ਪੈਣ ਜਾ ਰਿਹਾ। ਕੱਲ ਫੈਡਰਲ ਰਿਜ਼ਰਵ ਬੋਰਡ ਨੇ ਆਲਰੇਡੀ 0.75 ਇੰਟਰਸਟ ਰੇਟ ਵਧਾ ਦਿੱਤਾ। ਸੋ ਇਸੇ ਤਰ੍ਹਾਂ ਵਾਲ ਸਟਰੀਟ ਜਰਨਲ 'ਚ ਅੱਗੇ ਜਾ ਕੇ ਕਹਿੰਦੇ ਆ ਵੀ ਕੱਪੜਿਆਂ ਦੇ ਜਿਹੜੇ ਰੀਟੇਲਰਸ ਆ, ਕਲੋਥਿੰਗ ਰੀਟੇਲਰਸ, ਮਿਨਿਸਟਰੀ ਆਫ ਸਪਲਾਈ ਐਂਡ ਕਾਰਪੋਰੇਸ਼ਨ, ਉਹ ਵੀ ਕਹਿੰਦੇ ਵੀ ਅਸੀਂ ਬਹੁਤ ਸਪਲਾਈ ਜਿਹੜੀ ਆ ਆਲਰੇਡੀ ਇਕੱਠੀ ਕੀਤੀ ਉਹ ਆ, ਹੋਰ ਸਾਨੂੰ ਜ਼ਿਆਦਾ ਜਿਹੜੀ ਜ਼ਰੂਰਤ ਹੈ ਨਹੀਂ। ਸੋ ਓਵਰਆਲ ਜੇ ਦੇਖਿਆ ਜਾਵੇ ਕਹਿੰਦੇ ਭਈ ਇੱਕ ਅਮਨ ਅਡਵਾਨੀ ਕਰਕੇ ਆ ਕੋ-ਫਾਊਂਡਰ ਐਂਡ CEO ਬੋਸਟਨ ਬੇਸਡ ਬਿਜ਼ਨਸ ਦੇ, ਉਹਨਾਂ ਨੇ ਇਹ ਕਿਹਾ ਵੀ ਇਦਾਂ ਲੱਗਦਾ ਆ ਵੀ ਅਸੀਂ 2 ਵਿੰਟਰਸ ਦਾ ਸਮਾਨ ਇਕੱਠਾ ਕਰਕੇ ਬੈਠੇ ਹੈਗੇ ਆ। ਸੋ ਪਰ ਕੁਝ ਕੈਰੀਅਰਸ ਕਹਿੰਦੇ ਆ ਵੀ ਸਾਡੇ ਰਿਜ਼ਲਟ ਸਟਰੋਂਗ ਹੋਣਗੇ 3rd ਕੁਆਟਰ 'ਚ, ਚਾਹੇ ਉਹ ਜਾਂ 4th ਕੁਆਟਰ ਦੇ ਵਿੱਚ, ਕਿਉਂਕਿ ਕੁਝ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਦੇ ਉੱਤੇ ਅਸਰ ਘੱਟ ਪੈ ਰਿਹਾ ਜਿਨ੍ਹਾਂ ਦੇ ਆਲਰੇਡੀ ਕੰਟਰੈਕਟ ਹੈਗੇ ਆ। ਪਰ ਜਿਸ ਤਰ੍ਹਾਂ ਮੈਂ ਦੱਸਿਆ ਵੀ 91% ਅਮਰੀਕਾ ਦੇ ਵਿੱਚ ਟਰੱਕਿੰਗ ਕੰਪਨੀਆਂ ਜਿਹੜੀਆਂ ਆ ਉਹਨਾਂ ਦੇ 6 ਜਾਂ 6 ਤੋਂ ਘੱਟ ਟਰੱਕ ਹੈਗੇ ਆ, ਉਹ ਬਹੁਤ ਜ਼ਿਆਦਾ ਹਰਟ ਹੋ ਰਹੀਆਂ ਹੈਗੀਆਂ। ਜੀ ਸੋ ਰਾਈਟ ਨਾਓ ਆਪਣੇ ਨਾਲ ਕੁਝ ਕਾਲਰ ਵੀ ਜੁੜੇ, ਉਹ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ। ਨੰਬਰ 408 272 5200 4082725200 ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਜਿਹੜੀ ਉਹ ਕਰ ਸਕਦੇ ਆ। ਤੇ ਆਪਣੇ ਨਾਲ ਜੁੜੇ ਨੇ ਸਨੀ ਗਰੇਵਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਬਾਈ ਜੀ ਹੁਣ ਸਾਰਾ ਨੂੰ ਕੀ ਕਹੀਏ ਹਨਾ, ਤੇ
ਲੋਕਾਂ ਨੂੰ ਲੱਗਦਾ ਜੀ ਬਿਜ਼ਨਸ ਨਹੀਂ ਕਰਨਾ ਆਉਂਦਾ। ਹੁਣ ਆਪਣੇ ਨਾ ਕਈ ਟਰੱਕਾਂ ਵਾਲੇ ਜਿਵੇਂ ਕਹਿੰਦੇ ਆ ਵੀ ਲੈ ਕੰਮ ਤਾਂ ਚੱਲੀ ਜਾਂਦਾ, ਪਰ ਕੰਮ ਏਦਾਂ ਚੱਲਦਾ ਜੀ ਵੀ ਕੈਲੀਫੋਰਨੀਆ ਤੋਂ ਜੋ ਤੁਹਾਨੂੰ ਜਿਵੇਂ ਕਹਿ ਦੋ ਵੀ ਰਹਿੰਦ ਖੂੰਹਦ ਜਾਂ ਜੋ ਮਿਲਦੀ ਆ ਚੱਕ ਕੇ ਬਾਹਰ ਨਿਕਲ ਜਾਓ, ਫਿਰ ਉੱਥੋਂ ਦੂਜੀ ਸਟੇਟ ਤੇ ਚਲੇ ਜਾਓ, ਉੱਧਰੋਂ ਟਰਾਇੰਗਲ ਲਾ ਲਓ, ਉੱਧਰ ਹੋਰ ਪਾਸੇ ਚਲੇ ਜਾਓ ਤੇ 10-15 ਦਿਨਾਂ ਬਾਅਦ ਘਰੇ ਆ ਜਾਓ। ਸੋ ਬੇਸਿਕਲੀ ਆਪਾਂ ਇਹ ਚੀਜ਼ ਆ ਵੀ ਜੇ ਤੁਸੀਂ ਮੰਨ ਲਓ ਸਟੋਰ ਤੇ ਕੰਮ ਕਰਦੇ ਹੋ ਵੀ ਜਿੰਨੇ ਪੈਸੇ ਤੁਹਾਨੂੰ ਪਹਿਲਾਂ 40 ਘੰਟੇ ਕੰਮ ਕਰਨ ਦੇ ਮਿਲਦੇ ਸੀ ਹੁਣ ਤੁਹਾਨੂੰ ਉਹ 100 ਘੰਟਾ ਲਾ ਕੇ ਉਨੇ ਪੈਸੇ ਮਿਲਣ, ਇਹ ਹਾਲ ਹੋਇਆ ਬਾਈ ਜੀ ਟਰੱਕਿੰਗ 'ਚ। ਜਾਂ ਤਾਂ ਤੁਸੀਂ ਫੈਮਿਲੀ ਟਾਈਮ ਲੂਜ਼ ਕਰ ਸਕਦੇ ਹੋ ਜੇ ਪੈਸੇ ਬਣਾਉਣੇ ਆ, ਹਨਾ। ਤੇ ਇੱਕ ਤਾਂ ਜੀ ਸਾਡਾ ਹੈ ਹੀ ਨਹੀਂ, ਮੈਂ ਸਿੱਧੀ ਤੁਹਾਨੂੰ ਗੱਲ ਦੱਸਦਾ, ਕਿਉਂਕਿ ਅਸੀਂ ਹੁਣ ਮੁੰਡਿਆਂ ਨੇ ਨਾ, ਅਸੀਂ ਨਹੀਂ ਸ਼ੁਰੂ ਕੀਤਾ ਸੀ, ਮੁੰਡਿਆਂ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਸੀ ਵੀ ਆਪਾਂ ਨੂੰ ਕੁਛ ਕਰਨਾ ਚਾਹੀਦਾ। ਫਿਰ ਆਪਣੇ ਲੋਕਾਂ ਦਾ ਜਿਹਦੇ ਨਾਲ ਗੱਲ ਕਰਦੇ ਆ ਜੀ, ਪਤਾ ਨਹੀਂ ਇਹ ਕਿਹਨੇ ਇਹਨਾਂ ਦੇ ਨਾ ਦਿਮਾਗ 'ਚ ਘੋਟ ਕੇ ਪਾਤਾ ਵੀ ਕੁਛ ਨਹੀਂ ਹੋਣਾ। ਆਪਣੇ ਲੋਕਾਂ ਦੀ ਪਤਾ ਨਹੀਂ ਕੀ ਬਿਮਾਰੀ ਆ, ਪਹਿਲਾ ਵਰਡ ਹੁੰਦਾ ਕੁਛ ਨਹੀਂ ਹੋਣਾ। ਜਿਵੇਂ ਉਦੋਂ ਰਾਜਕਰਨ ਬਾਈ ਤੁਹਾਨੂੰ ਮੈਂ ਫੋਟੋ ਭੇਜੀ ਸੀ ਜਿਹੜੀ ਇਰਾਨ ਵਾਲੀ ਹੈ ਨਾ ਵੀਡੀਓ, ਆਪਣੇ ਰਿਵਰ ਪਾਰਕ ਜੀ, ਉਹ 20 ਬੰਦਿਆਂ ਨੇ ਬਾਈ ਜੀ, ਉਹਦੀ ਮੈਂ ਨਿਊਜ਼ ਪੜ੍ਹੀ ਸੀ, ਉਹਨਾਂ ਨੇ 8 ਘੰਟਿਆਂ ਦੇ ਵਿੱਚ ਪ੍ਰੋਟੈਸਟ ਉਹ ਕਰਕੇ ਹਨਾ ਆਪਣੇ ਕਰਕੇ ਲੋਕਾਂ ਨਾਲ ਗੱਲ। ਨੈਕਸਟ ਡੇ 8 ਘੰਟਿਆਂ ਦੇ ਵਿੱਚ ਰਿਵਰ ਪਾਰਕ ਦੇ ਮੂਹਰੇ ਉਹਨਾਂ ਨੇ 40-50 ਬੰਦੇ ਇਕੱਠੇ ਕਰ ਲਏ। ਸਾਰੇ ਮੇਨ ਸਟ੍ਰੀਮ ਮੀਡੀਆ ਨੇ ਉਹਨਾਂ ਦੀ ਗੱਲ ਐਟਲੀਸਟ ਸੁਣੀ। ਪ੍ਰੋਟੈਸਟ ਨਾਲ ਕੋਈ ਫਰਕ ਪਵੇ ਜੀ ਨਾ ਪਵੇ, ਮੈਂ ਨਹੀਂ ਕਹਿੰਦਾ ਵੀ ਹਰ ਵਾਰੀ ਅਸੀਂ ਕਹਿੰਦੇ ਆ ਵੀ ਪ੍ਰੋਟੈਸਟ ਕਰ ਲਓ, ਪਰ ਜਦੋਂ ਹੁਣ ਫੈਮਿਲੀ ਟਾਈਮ ਚਲਾ ਜਾਂਦਾ ਜੀ ਤੇ ਪੈਸੇ ਤੁਹਾਨੂੰ ਪਤਾ ਬਰੋਕਰ ਹੁਣ ਜੇਬ 'ਚ ਪਾ ਰਹੇ ਨੇ ਸਾਰਿਆਂ ਨੂੰ। ਤੇ ਜੇ ਤੁਹਾਨੂੰ ਕੋਈ ਗੱਲ ਹੀ ਨਹੀਂ, ਆਪਾਂ ਕਿਸੇ ਨੂੰ ਗੱਲ ਹੀ ਨਹੀਂ ਸੁਣਾਉਣਾ ਚਾਹੁੰਦੇ ਵੀ ਸਾਡੇ ਨਾਲ ਇਹ ਹੋਇਆ, ਤਾਂ ਇਹ ਤਾਂ ਉਹੀ ਗੱਲ ਹੈ ਜੀ ਵੀ ਕੁੱਟੀ ਚੱਲੋ ਮਾਰੀ ਚੱਲੋ ਵੀ, ਪਰ ਅਸੀਂ ਕਿਸੇ ਨੂੰ ਦੱਸਣਾ ਨਹੀਂ ਹੈਗਾ। ਕਿਉਂਕਿ ਸਾਡੇ ਦਿਮਾਗ 'ਚ ਘੋਟ ਕੇ ਪਾਇਆ ਹੈ ਵੀ ਕੁਛ ਨਹੀਂ ਹੋਣਾ। ਪਤਾ ਨਹੀਂ ਬਾਈ ਇਹ ਕਿਹਨੇ ਪਾਇਆ, ਇਹ ਨਹੀਂ ਸਮਝ ਲੱਗਦੀ ਸਾਨੂੰ। ਲੋਕ ਪੱਕਾ ਹੀ ਮੰਨੀ ਬੈਠੇ ਨੇ ਵੀ ਹੋਣਾ ਹੀ ਨਹੀਂ ਕੁਛ। ਜੀ ਸੋ ਬਿਲਕੁਲ ਨਹੀਂ, ਅਜੇ ਥੋੜੇ ਦਿਨਾਂ ਦੀ ਐਗਜ਼ਾਮਪਲ ਆ, ਮੇਰੇ ਖਿਆਲ ਨਾਲ 2 ਮਹੀਨੇ ਵੀ ਨਹੀਂ ਹੋਏ, ਤੁਹਾਡੇ ਸਾਹਮਣੇ ਹੀ ਆ। ਜੋ ਖੇਤਾਂ 'ਚ ਕੰਮ ਕਰਦੇ ਆ, 300 ਬੰਦਾ ਸੀ ਰਾਜਕਰਨਵੀਰ ਸਿੰਘ ਜੀ, ਮੇਬੀ 250-300 ਮਡੇਰੇ ਤੋਂ ਤੁਰ ਕੇ ਕੈਪੀਟਲ ਪਹੁੰਚੇ ਸੀ। ਉਹ 20 ਦਿਨਾਂ 'ਚ ਮੀਡੀਆ ਨੇ ਵੀ ਬਹੁਤ ਕਵਰ ਕੀਤਾ ਤੇ ਉਹਨੇ ਆਪਣਾ ਬਿੱਲ ਵੀ ਪਾਸ ਕਰਾ ਲਿਆ। ਜੀ ਬਿਲਕੁਲ। ਇਹ ਦੇਖੋ ਜੀ ਕੁਰਬਾਨੀ ਆ ਜੀ। ਸੌਰੀ ਬਾਈ ਜੀ, ਇਹ ਕਹਿਣਾ ਤਾਂ ਨਹੀਂ ਚਾਹੀਦਾ, ਪਰ ਇਹ ਚੀਜ਼ਾਂ ਦੇਖ ਕੇ ਨਾ ਸਾਨੂੰ ਇਹ ਲੱਗਦਾ ਵੀ ਅਸੀਂ ਵੀ ਚਲੋ ਟਰੱਕਰ ਆ, ਵੀ ਅਸੀਂ ਟਰੱਕਰ ਸਭ ਤੋਂ ਨਿਕੰਮੇ ਆ ਜੀ। ਸਾਤੋਂ ਆਪਦੀ ਕਿਸੇ ਤੋਂ ਮੰਗ ਨਹੀਂ ਮਨਵਾ ਹੁੰਦੀ, ਸਾਤੋਂ ਅਸੀਂ ਕਿਸੇ ਨਾਲ ਅਸੀਂ ਏਕਾ ਨਹੀਂ ਕਰਕੇ ਤੁਰ ਸਕਦੇ। ਸੋ ਪਤਾ ਨਹੀਂ ਅਸੀਂ ਕਰਨਾ ਕੀ ਚਾਹੁੰਦੇ ਹਾਂ। ਜਿਵੇਂ ਮੈਂ ਤੁਹਾਨੂੰ ਦੱਸਿਆ ਜੀ, ਹੁਣ ਸਿਰਫ ਇਹ ਚੱਲ ਰਿਹਾ, ਤੁਸੀਂ ਕੈਲੀਫੋਰਨੀਆ ਤੋਂ ਬਾਹਰ ਨਿਕਲ ਜਾਓ, ਟੈਕਸਸ ਚਲੇ ਜਾਓ, ਟੈਕਸਸ ਤੋਂ ਕੈਂਸਸ ਚਲੇ ਜਾਓ, ਕੈਂਸਸ ਤੋਂ ਵਿਸਕੌਨਸਨ ਚਲੇ ਜਾਓ, ਵਿੰਗੇ ਟੇਢੇ ਗੇੜੇ ਲਾ ਕੇ 10-15 ਦਿਨਾਂ ਦੇ ਵਿੱਚ ਸਰਵਾਈਵ ਕਰਨ ਜੋਗੇ ਤੁਸੀਂ ਪੈਸੇ ਕੱਢ ਕੇ ਲਿਆਓ। ਹੁਣ ਜਿਹੜੇ ਸਾਡੇ ਵਰਗੇ ਲੋਕਲ ਚੱਲਦੇ ਸੀ, ਸਾਡਾ ਕੰਮ ਜਮੇ ਠਾਪਾ। ਮੈਂ ਸੱਚ ਦੱਸਦਾ, ਮੈਂ 2 ਮਹੀਨਿਆਂ ਤੋਂ ਘਰੇ ਆ, ਮੈਂ ਲੋੜ ਹੀ ਨਹੀਂ ਚੱਕਿਆ। ਜਦੋਂ ਵਾਰਾ ਨਹੀਂ ਖਾਂਦਾ, 2 ਮਹੀਨੇ ਹੋ ਗਏ, ਪੂਰੇ 2 ਮਹੀਨੇ ਹੋ ਗਏ ਜੀ। ਹੁਣ LA ਤੋਂ ਫਰੈਜ਼ਨੋ ਦਾ ਸਾਡਾ ਇੰਨਾ ਬੇੜਾ ਕਰਕੇ $500 ਦਿੰਦੇ ਆ, 280 ਦਾ ਤੇਲ ਲੱਗ ਜਾਂਦਾ ਤੇ ਇੰਨੇ 40,000 ਪਾਉਂਡ ਗ੍ਰੋਸ ਕਰਕੇ 80,000 ਪਾਉਂਡ ਦਾ ਟਰੱਕ ਜਦੋਂ ਹਿੱਲ ਚਾੜਦੇ ਆ, ਤਰਸ ਆਉਂਦਾ ਜੀ ਟਰੱਕ ਤੇ $100 ਪਿੱਛੇ ਮੈਂ $40-50,000 ਦੀ ਆਪਦੇ ਇੰਸ਼ੋਰੈਂਸ ਤੇ ਲਾਇਬਿਲਿਟੀ ਕਾਹਤੇ ਚੱਕ ਕੇ ਲਿਆਵਾਂ LA ਤੋਂ। ਬਿਲਕੁਲ ਨਹੀਂ, ਬਿਲਕੁਲ। ਇਹ ਤਾਂ ਦੇਖੋ ਜੀ ਹਰ ਇੱਕ ਨੂੰ ਇਸ ਚੀਜ਼ ਦੇ ਵਿੱਚ ਹੁਣ ਸੋਚਣਾ ਜਿਹੜਾ ਉਹ ਪੈਣਾ ਆ ਵੀ ਕੀ ਜਿਹੜਾ ਇਸ ਚੀਜ਼ ਦੇ ਵਿੱਚ ਕੀਤਾ ਜਾ ਸਕਦਾ ਹੈ। ਸੋ ਥੈਂਕ ਯੂ ਸਨੀ। ਤੇ ਉੱਦਾਂ ਸਨੀ ਅਕਸਰ ਇਹ ਗੱਲ ਸੁਣਦੇ ਆ ਵੀ ਜਦੋਂ ਯੂਬਾ ਸਿਟੀ ਨਗਰ ਕੀਰਤਨ ਦਾ ਵੀਕ ਹੁੰਦਾ ਆ, ਉਦੋਂ ਅਕਸਰ ਇੱਦਾਂ ਕਹਿੰਦੇ ਵੀ ਕਿਉਂਕਿ ਕਈਆਂ ਨੇ ਫਿਰ ਜਾਣਾ ਹੁੰਦਾ ਹੈ ਤੇ ਫਿਰ ਪ੍ਰਾਈਸਿਸ ਬਾਅਦ ਦੇ ਵਿੱਚ ਜਿਹੜੇ ਉਹ ਵੱਧ ਜਾਂਦੇ ਆ। ਉਸ ਦੇ ਲਈ ਤੁਸੀਂ ਕੀ ਦੇਖਦੇ ਆ ਇਸ ਵਾਰ ਕਿੱਦਾਂ ਦਾ ਮਾਹੌਲ ਜਿਹੜਾ ਰਹਿਣ ਵਾਲਾ ਹੈ? ਬਾਈ ਜੀ ਉਹ ਤਾਂ ਆਪਣੇ ਫਰਕ ਤਾਂ ਪੈਂਦਾ ਹੀ ਹੁੰਦਾ ਹਨਾ, ਪਰ ਹੁਣ ਤੁਸੀਂ ਇਹੀ ਐਗਜ਼ਾਮਪਲ ਜੇ ਲਾ ਲਈਏ ਵੀ ਇੱਕ ਵਾਰ ਤੇ ਜਦੋਂ ਬਰੋਕਰ ਤੁਹਾਨੂੰ ਇੰਨੇ ਪੈਸੇ ਦੇ ਸਕਦਾ ਤਾਂ ਰੈਗੂਲਰ ਵੀ ਦੇ ਸਕਦਾ, ਇਹਦਾ ਮਤਲਬ ਜੇਬ ਨਹੀਂ ਪਾਉਂਦਾ। ਪਰ ਟਰੱਕ ਹੀ ਬਾਈ ਜੀ ਇੰਨੇ ਵੱਧ ਗਏ ਨਾ, ਤੁਸੀਂ ਪੁੱਛੋ ਨਾ। ਪਿਛਲੇ 2-4 ਸਾਲਾਂ 'ਚ ਤਾਂ ਬਹੁਤ ਜ਼ਿਆਦਾ ਟਰੱਕ ਵੱਧ ਗਿਆ ਆਪਣੇ, ਸਪੈਸ਼ਲੀ ਕੈਲੀਫੋਰਨੀਆ ਤੇ ਫਰੈਜ਼ਨੋ ਤੇ ਬੇਕਰਫੀਲਡ ਏਰੀਆ 'ਚ ਬਹੁਤ ਜ਼ਿਆਦਾ ਟਰੱਕ ਵੱਧ ਗਿਆ। ਮੈਨੂੰ ਲੱਗਦਾ ਜੀ ਹੁਣ ਜਿੰਨੇ ਪਹਿਲਾਂ ਬੰਦੇ ਜਾਂਦੇ ਸੀ, ਜੇ ਉਨੇ ਵੀ ਬੰਦੇ ਚਲੇ ਜਾਣ ਯੂਬਾ ਸਿਟੀ ਤਾਂ ਵੀ ਵਾਧੂ ਟਰੱਕ ਹੋਣਗੇ। ਦੁਬਾਰਾ ਨੂੰ ਇਫੈਕਟ ਪਾਊਗਾ ਕਿ ਨਹੀਂ, $200-400 ਦਾ ਫਰਕ ਪੈ ਜੂ, ਪਰ ਉਹਦੇ ਨਾਲ ਅਸੀਂ ਕਿਹੜੇ ਟਰੱਕ ਪੇ ਆਫ ਜਾਂ ਘਰ ਪੇ ਆਫ ਕਰ ਲੈਣੇ ਜੀ। ਵੱਧ ਤੋਂ ਵੱਧ ਜੇ ਇੱਕ ਵਾਰ ਵੀ ਲੋਡ ਮਿਲ ਜੂਗਾ, 2000 ਵੀ ਮਹਿੰਗਾ ਮਿਲ ਜੂ, ਉਹਦੇ ਨਾਲ ਵੀ ਕਿਹੜਾ ਕੁਛ ਪੇ ਆਫ ਹੋ ਜਾਣਾ। ਨਹੀਂ ਜੀ, ਕੁਛ ਨਹੀਂ, ਸੱਚੀ ਗੱਲ ਜੀ। ਥੈਂਕ ਯੂ ਸਨੀ, ਥੈਂਕ ਯੂ, ਧੰਨਵਾਦ। ਸੋ ਸੁਖ ਬਨਵੈਤ ਫੇਸਬੁੱਕ ਤੇ ਕਹਿੰਦੇ ਆ ਵੀ ਆਪਣੇ ਟਰੱਕ ਪਾਰਕ ਕਰ ਦਿਓ ਤੇ ਫੈਮਿਲੀ ਦੇ ਨਾਲ ਸਮਾਂ ਬਿਤਾਓ ਤੇ ਜਿਹੜੇ ਚੀਪ ਪਲੀਜ਼ ਆ ਉਹਨਾਂ ਨੂੰ ਚੱਕੋ ਨਾ। ਤੇ ਇਸੇ ਤਰ੍ਹਾਂ ਕਹਿੰਦੇ 2 ਸਾਲਾਂ 'ਚ ਬਹੁਤ ਪੈਸੇ ਬਣਾਏ ਆ। ਜੇ ਕਿਸੇ ਨੇ ਸਾਂਭ ਕੇ ਰੱਖੇ ਆ, ਅਸੀਂ ਤਾਂ ਰੌਲਾ ਪਾਉਂਦੇ ਰਹੇ 1 ਸਾਲ ਦਾ, ਭਾਈ ਥੋੜੇ ਚਾਦਰ ਦੇਖ ਕੇ ਪੈਰ ਪਸਾਰੋ
ਤੇ ਜੇ ਫਿਰ ਬੱਲੇ 'ਚ ਚੱਲ ਗਏ ਆ, ਘਰ ਵੀ ਵੱਡਾ ਲੈ ਲਿਆ, ਟਰੱਕ ਵੀ 2,70,75,000 ਦੇ ਨਵੇਂ ਲੈ ਲੈ, ਸੋ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ ਇਸ ਬੋਝ ਹੈ ਜੀ ਉਹਨਾਂ ਦੇ ਲਈ ਹੁਣ ਬਿਲਕੁਲ ਬੜੀ ਪ੍ਰੋਬਲਮ ਆ। ਹੁਣ ਫੀਨਿਕਸ ਤੋਂ ਯੂਬਾ ਸਿਟੀ ਦਾ 1100 ਦੇ ਵਿੱਚ ਲੋਡ ਲਾ ਕੇ ਤੇ ਤੁਸੀਂ ਕਿਹੜਾ ਟਰੱਕ ਪੇ ਆਫ ਕਰ ਲਓਗੇ? ਹੋ ਸਕਦਾ ਹੈ? ਨਹੀਂ ਹੋ ਸਕਦਾ। ਤੇ ਉਹ ਚੀਜ਼ ਨੂੰ ਕਰਨ ਦੇ ਲਈ ਫਿਰ ਬੰਦੇ ਨੂੰ ਕੀ ਕਰਨਾ ਪੈਣਾ ਹੈ? ਆਵਰ ਆਫ ਸਰਵਿਸ ਦੇ ਜਿਹੜੇ ਰੂਲ ਆ ਉਹਦੀਆਂ ਧੱਜੀਆਂ ਡਾਉਂਗੇ। ਫਿਰ ਉਹਦੇ ਨਾਲ ਇਨਸੋਮਨੀਆ, ਨੀਂਦਰਾ, ਐਕਸੀਡੈਂਟ ਤੇ ਐਕਸੀਡੈਂਟ ਤੋਂ ਬਾਅਦ ਦੇ ਵਿੱਚ ਆਪਾਂ ਦੇਖਦੇ ਹਾਂ। ਸੋ ਇਹ ਸਰਕਲ ਦੇਖੋ ਜਾ ਕਿੱਧਰ ਨੂੰ ਰਿਹਾ ਹੈ। ਸੋ ਇਹ ਕੋਈ ਬਹੁਤੀ ਚੰਗੀ ਸਿਚੁਏਸ਼ਨ ਨਹੀਂ ਬਣ ਰਹੀ ਹੈਗੀ। ਆਪਣੇ ਨਾਲ ਜੁੜੇ ਨੇ ਜਿਮੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਭਾਜੀ ਕੰਪਨੀ ਡਰਾਈਵਰ ਹਾਂ। ਮੈਂ ਤਾਂ ਆਪ ਰੋਣ ਹੱਕਾ ਹੋਇਆ ਆ। ਦੇਖੋ ਬੈਟਰੀ ਮੁੱਕ ਗਈ, ਮੈਂ ਤਾਂ ਹੀਟਰ ਚਲਾ ਕੇ ਸੋਣਾ ਚਾਹੁੰਦਾ ਸੀਗਾ। ਹੁਣ ਮੇਰੇ ਬੌਸ ਕੋਲ ਇੰਨਾ ਨਹੀਂ ਹੈ ਕਿ ਮੈਂ ਬੈਟਰੀ ਪਾਵਾਂ ਕਿ ਭਾਈ ਮੈਂ ਫਿਊਲ ਵੀ ਬੱਚਤ ਹੋਊਗੀ, ਹੈ ਨਾ। ਕਿ ਮੈਂ ਤਾਂ ਖੁਦ ਚਾਹੁੰਦਾ ਕਿ ਮੈਂ ਤਾਂ ਬੰਦ ਕਰਕੇ ਸੋਵਾਂ, ਪਰ ਮੈਂ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਕਿ ਭਾਈ ਜਦੋਂ ਸਟਾਰਟ ਨਾ ਹੋਇਆ ਬੂਸਟਰ ਲੱਗਣਾ ਆ, $200 ਦੀ ਫੇਰ ਕਾਲ ਕਰਨੀ ਪੈਣੀ ਆ, ਮੁੜ ਕੇ ਮਾਲਕ ਨੇ ਰੋਣਾ। ਭਾਈ ਹੁਣ ਮੇਰਾ ਕੁਐਸਚਨ ਤੁਹਾਡੇ ਲਈ ਇਹ ਹੈ ਭਾਜੀ, ਹੁਣ ਮੈਂ ਤਾਂ ਆਪ ਬਹੁਤ ਤੰਗ ਆਇਆ ਹੋਇਆ। ਛੋਟਾ ਜਿਹਾ ਵੀ ਗੇੜਾ ਮਾਰੋ, 36 ਘੰਟੇ ਦੀ ਵੇਟਿੰਗ ਲਾਈਨ ਦੀ, ਬਣਦਾ ਕੁਛ ਨਹੀਂ। ਤੇ ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਪਲੀਜ਼ ਕਿ ਕੋਈ ਹੋਰ ਅਲਟਰਨੇਟਿਵ ਕਿਹੜੀ ਮੈਂ ਫੀਲਡ ਦੇਖਾਂ। ਟਰੱਕਰਸ ਵਾਸਤੇ ਰੇਟ ਇੰਨਾ ਵੱਧ ਗਿਆ ਕਿ ਕੋਈ ਹੋਰ ਫੀਲਡ ਵੀ ਨਹੀਂ ਮੈਨੂੰ ਹੁਣ ਨਜ਼ਰ ਆਉਂਦੀ ਕਿ ਕੀ ਕਰਾਂ। IT ਵੱਲ ਜਾਵਾਂ, ਡਾਟਾ ਐਨਾਲਿਸਟ ਵੱਲ ਜਾਵਾਂ, ਕੋਈ ਕਿਹੜਾ ਕੋਰਸ ਇੱਦਾਂ ਦਾ ਕਰੀਏ ਕਿ ਸਾਡਾ ਵੀ ਕੰਮ ਕਰ ਜਾਵੇ ਬੈਠੇ ਬੈਠੇ। ਥੈਂਕ ਯੂ। ਥੈਂਕ ਯੂ ਜੀ। ਸੋ ਬਿਲਕੁਲ ਜੀ, ਮੈਡੀਕਲ ਫੀਲਡ ਹਮੇਸ਼ਾ ਹੀ ਬੈਸਟ ਫੀਲਡ ਹੁੰਦਾ। ਪਰ ਇਹੀ ਗੱਲ ਆ ਨਾ, ਪ੍ਰੋਬਲਮ ਇਹ ਆ ਵੀ ਆਪਣੀ ਕਮਿਊਨਿਟੀ ਦੀ ਇਹ ਆ ਵੀ ਆਪਾਂ ਕੋਈ ਵੀ ਜਿਹੜਾ ਬਿਜ਼ਨਸ ਕਰਦੇ ਆ ਨਾ, ਉਹ ਬਿਜ਼ਨਸ ਨੂੰ ਪੂਰੀ ਸਟੱਡੀ ਕਰਕੇ, ਉਹਦੀ ਬਿਜ਼ਨਸ ਪਲਾਨ ਕਰਕੇ ਨਹੀਂ ਕਰਦੇ। ਆਪਾਂ ਆਂਢੀ ਗੁਆਂਢੀ ਵੱਲ ਦੇਖ ਕੇ ਕਰਦੇ ਆ ਵੀ ਉਹ ਟਰੱਕਿੰਗ ਕੰਪਨੀ ਸ਼ੁਰੂ ਕਰ ਲਈ। ਮੈਂ ਇਦਾਂ ਦੇ ਵੀ ਜਾਣਦਾ, ਮੇਰੇ ਵੀ ਕਸਟਮਰ ਰਹੇ ਆ, ਤੁਸੀਂ ਹੱਸਣਾ। ਵੈਟਰਨਰੀ ਡਾਕਟਰ, ਉਹਨਾਂ ਨੇ ਵੀ ਟਰੱਕਿੰਗ ਕੰਪਨੀ ਖੋਲ ਲਈ। ਮੈਂ ਯਾਰ ਤੂੰ ਡਾਕਟਰ ਆ, ਹਨਾ, ਤੇਰੇ ਕੋਲ ਇੰਨੇ ਡਾਕਟਰ ਕੰਮ ਕਰਦੇ ਆ ਵੀ ਕੀ ਕਰ, ਨਹੀਂ ਜੀ ਉਹ 'ਚ ਪੈਸੇ ਬਹੁਤ ਆ। ਸੋ ਇਹ ਪ੍ਰੋਬਲਮ ਆ, ਜਦੋਂ ਤੁਸੀਂ ਇੱਕ ਦੂਜੇ ਵੱਲ ਦੇਖ ਕੇ ਕਰ ਲੈਂਦੇ ਆ। ਹਾਲਾਂਕਿ ਤੁਸੀਂ ਹੋਰ ਫੀਲਡ 'ਚ ਵੀ ਜਾ ਸਕਦੇ ਆ, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਤੁਸੀਂ ਦੇਖੋ ਕਿਹੜੀਆਂ ਬੜੀਆਂ ਕੰਪਨੀਆਂ ਵੀ ਫੇਲ ਹੋ ਜਾਂਦੀਆਂ, ਆਪਾਂ ਦੇਖੀਆਂ ਹੀ ਹੈਗੀਆਂ। ਸੋ ਹਮੇਸ਼ਾ ਹੀ ਵੈਸੇ ਹੀ ਜੇ ਅਮਰੀਕਾ 'ਚ ਸਕਸੈਸਫੁਲ ਹੋਣਾ, ਤੁਹਾਨੂੰ 2 ਬਿਜ਼ਨਸ ਵੱਲ ਧਿਆਨ ਰੱਖਣਾ ਚਾਹੀਦਾ। ਇਹ ਘੱਟੋ ਘੱਟ 2 ਤੁਹਾਡੀ ਅੱਖ ਹੋਣੀ ਚਾਹੀਦੀ ਆ। ਕੱਲ ਨੂੰ ਇੱਕ ਜਗ੍ਹਾ ਤੁਸੀਂ ਜੌਬ ਕਰਦੇ ਲੇ ਆਫ ਹੋ ਜਾਓ ਤਾਂ ਫਿਰ ਬੜਾ ਹਾਰਡ ਹੁੰਦਾ ਹੈਗਾ ਜੀ। ਇਹ ਜੀ। ਬਿਲਕੁਲ ਇਹ ਚਲੋ ਜਿਹੜਾ ਬਿਜ਼ਨਸ ਕਰ ਰਹੇ ਉਹਦੇ ਲਈ ਤੇ ਆ, ਪਰ ਜਿਹੜੇ ਕੰਮ ਆ ਉਹ ਤਾਂ ਭਾਈ ਹਾਲ ਦੀ ਘੜੀ ਇਦਾਂ ਆ, ਸਥਿਤੀ ਰਿਸੈਸ਼ਨ ਵੱਲ ਨੂੰ ਵੱਧ ਜੀ। ਰਹੀ ਆ। ਰਿਸੈਸ਼ਨ ਆਇਆ ਆ, ਉਹ ਉਸ ਚੀਜ਼ ਦੇ ਲਈ ਆ ਵੀ ਹੁਣ ਜਿੱਥੇ ਕੰਮ ਕਰ ਰਹੇ ਆ ਆਪਾਂ ਨੂੰ ਦੇਖਣਾ ਪੈਣਾ ਆ। ਬਾਕੀ ਓਬਵੀਅਸਲੀ ਜਿੱਦਾਂ ਜਿਮੀ ਨੇ ਪੁੱਛਿਆ, ਬਹੁਤ ਸਾਰੀਆਂ ਆਪਸ਼ਨਸ ਆ। ਡਾਟਾ ਐਨਾਲਿਸਟ ਵੀ ਬਣ ਸਕਦੇ ਹੋ, ਮੈਡੀਕਲ ਵਾਲੇ ਪਾਸੇ ਵੀ ਜਿਹੜਾ ਉਹ ਜਾ ਸਕਦੇ ਆ। ਨਹੀਂ ਪਰ ਤਾਂ IT ਦਾ ਵੀ ਅੱਜ ਕੱਲ ਵਧੀਆ ਨਹੀਂ ਹੈ, ਕਿਉਂਕਿ ਨਹੀਂ, ਉਹ ਤਾਂ ਇਹਦੀ ਦੇਖੋ layoff ਹਰਜੋਤ ਸਿੰਘ ਜੀ, ਇਹ ਤਾਂ obvious ਜੀ ਗੱਲ ਹੀ ਆ। ਇਹ ਤਾਂ ਆਉਣ ਜਾਣ ਜਿਹੜਾ ਹੁਣ ਸੋ recession ਦੇ ਜਿੱਦਾਂ time ਫਿਰ ਟਰੱਕਿੰਗ ਸਾਰੇ ਦਾ ਚਲੇ ਟਰੱਕਿੰਗ ਦਾ ਇਸ ਟਾਈਮ ਡਾਊਨ ਆ, ਉਦਾਂ IT ਦਾ ਵੀ ਡਾਊਨ ਆ। ਰਿਸੈਸ਼ਨ ਦੇ ਮੌਕੇ ਲੋਕਾਂ ਦੇ ਦੁਆਰਾ ਜਿਹੜੀਆਂ ਛਾਲਾਂ ਘੱਟ ਵੱਜਦੀਆਂ ਆ, ਜਿੱਥੇ ਹੁੰਦੇ ਆ ਬੰਦਾ ਟਿਕਿਆ ਰਹਿੰਦਾ। ਫਿਰ ਜਦੋਂ ਥੋੜੀ ਜੀ ਮਾਰਕੀਟ ਠੀਕ ਹੁੰਦੀ ਆ, ਫਿਰ ਬੰਦਾ ਇਹੋ ਜਿਹੀਆਂ ਚੀਜ਼ਾਂ ਵੱਲ ਨੂੰ ਥੋੜਾ ਜ਼ਿਆਦਾ ਸੋਚਦਾ ਹੈ। ਪਰ ਉਸ ਦੇ ਦਰਮਿਆਨ ਰਾਸ਼ਨਵੀਰ ਸਿੰਘ ਜੀ ਕਿਹਾ ਸੀ ਵੀ ਜੇ ਤੁਹਾਨੂੰ ਘੱਟੋ ਘੱਟ 6 ਮਹੀਨੇ ਦਾ ਖਰਚਾ ਪਾਣੀ ਤੁਹਾਡੇ ਕੋਲ ਸੇਵ ਹੋਣਾ ਚਾਹੀਦਾ ਹੈ। ਤੇ ਜੇ ਹੁਣ ਕਿਸੇ ਨੇ 12 ਮਹੀਨੇ 16 ਮਹੀਨੇ ਦਾ ਸੇਵ ਕੀਤਾ ਤੇ ਉਹ ਆਪਣੀ ਸਟੱਡੀ ਕਰ ਸਕਦਾ ਹੈ। ਸੋ ਇਸ ਟਾਈਮ ਦੇ ਵਿੱਚ ਉਹ ਪਰਫੈਕਟ ਟਾਈਮ ਆ। ਆਪਣੇ ਜਿਹੜੇ ਹੋਰ ਸਕਿੱਲਸ ਆ ਉਹਨੂੰ ਤੁਸੀਂ ਜਿਹੜਾ ਉਹ ਠੀਕ ਕਰੋ। ਉਹ ਕੋਈ ਹੋਰ ਜਿਹੜੀ ਚੀਜ਼ ਆ ਉਹ ਸਿੱਖੋ। ਬਹੁਤ ਸਾਰੇ ਜਿਹੜੇ ਕਰਾਫਟ ਵਾਲੇ ਜਾਂ ਤੁਹਾਨੂੰ ਨਵੀਆਂ ਚੀਜ਼ਾਂ ਜਿਹੜੀਆਂ ਸਿਖਾਉਣ ਵਾਲੇ ਸਕੂਲਸ ਜਿਹੜੇ ਉਹ ਹੁੰਦੇ ਆ। ਸੋ ਨਾਲ ਉਹ ਜਦੋਂ ਤੱਕ ਮਾਰਕੀਟ ਠੀਕ ਨਹੀਂ ਹੁੰਦੀ ਉਦੋਂ ਤੱਕ ਬੰਦਾ ਉਸ ਚੀਜ਼ ਵਾਲੇ ਪਾਸੇ ਨੂੰ ਜਾ ਸਕਦਾ। ਹੁਣ ਕਿੱਚ ਜਾਈਏ ਇਹ ਤਾਂ ਨਹੀਂ ਅਸੀਂ ਤੁਹਾਨੂੰ ਐਗਜ਼ੈਕਟਲੀ ਸਲਾਹ ਜਿਹੜੀ ਉਹ ਦੇ ਸਕਦੇ। ਅਗਲੇ ਕਾਲਰ ਨੇ ਪ੍ਰੇਮ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਕੀ ਹਾਲ ਚਾਲ ਜੀ? ਠੀਕ ਹੈ ਜੀ। ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਭਾਜੀ ਦੱਸਣਾ ਚਾਹੁੰਦਾ ਜੀ। ਜੀ ਮੈਂ ਵੀ ਟਰੱਕਿੰਗ ਲਾਈਨ ਵਿੱਚ ਸੀਗਾ ਜੀ 2006-07 ਦੇ ਵਿੱਚ। ਉਸ ਵੇਲੇ ਚਲੋ ਕੰਮ ਚੱਲਦਾ ਸੀਗਾ, ਵਧੀਆ ਕਰਦੇ ਰਹੇ ਭਾਜੀ। ਮੁੜ ਕੇ ਹਾਲਾਤ ਇੱਦਾਂ ਦੇ ਹੋ ਗਏ ਵੀ ਤੁਸੀਂ ਯਕੀਨ ਕਰੋ, $50 ਦਾ ਟਰੱਕ 'ਚ ਤੇਲ ਪਾ ਕੇ ਜਾਈਦਾ ਸੀਗਾ ਜੀ। ਤੇ ਉਹਦੇ ਵਿੱਚ ਉਸ ਵੇਲੇ ਰਿਸੈਸ਼ਨ ਆਇਆ, ਘਰ ਵੀ ਗਿਆ, ਟਰੱਕ ਵੀ ਗਏ। ਫਿਰ ਸੋਚਿਆ ਵੀ ਨਹੀਂ, ਇਹ ਕੰਟਰੋਲ ਕਰਨਾ ਚਾਹੀਦਾ। ਜਦੋਂ ਕੰਮ ਚੱਲਦਾ ਹੁੰਦਾ ਉਸ ਵੇਲੇ ਦਾ ਬੰਦਾ ਪਰਵਾਹ ਨਹੀਂ ਕਰਦਾ ਜੀ। ਤੇ ਉਦੋਂ ਜੀ ਆਪਾਂ ਉਦੋਂ ਬਾਅਦ ਟਰੱਕ ਦਾ ਦਿੱਤਾ ਛੱਡ ਤੇ ਜੋਬ ਕਰਦੇ ਹਾਂ। ਵਾਹਿਗੁਰੂ ਦੀ ਕਿਰਪਾ, ਸਭ ਕੁਝ ਠੀਕ ਠਾਕ ਚੱਲੀ ਜਾਣ ਡਿਆ ਜੀ। ਏਰੀਏ 'ਚ ਕਰ ਲਿਆ ਤੇ ਉਦੋਂ ਬਾਅਦ ਕੰਨਾਂ ਨੂੰ ਹੱਥ ਲਾ ਲਵੇ ਨਹੀਂ, ਜਿਹੜੀ ਬਸਤੀ ਕਰਨਾ ਹੀ ਹੋਵੇ ਕਾਹਨੂੰ ਐਵੇਂ ਚਾਦਰ ਤੋਂ ਵੱਧ ਪੈਰ ਫਸਾਰੀ ਜਾਣੇ ਜੀ।
ਬਿਲਕੁਲ ਸਹੀ ਹਾਂਜੀ। ਗੱਲ ਹੈ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ ਸੱਚੀ ਗੱਲ ਦੱਸਣ ਦਾ। ਨਹੀਂ ਤਾਂ ਪ੍ਰੋਬਲਮ ਇਹ ਆ ਵੀ ਆਪਾਂ ਸਾਰੇ ਪੰਜਾਬੀ ਬੱਲੇ ਬੱਲੇ ਵਾਲੀ ਗੱਲ ਜ਼ਿਆਦਾ ਦੱਸਦੇ ਆ, ਜਦੋਂ ਕੋਈ ਡਾਊਨ ਹੁੰਦਾ ਉਹ ਗੱਲ ਨਹੀਂ ਦੱਸਦੇ। ਸੋ ਇਹ ਬਹੁਤ ਵਧੀਆ ਗੱਲ ਆ, ਜਿੰਨੇ ਸਾਡੇ ਸਰੋਤੇ ਸੁਣਦੇ ਆ ਤੇ ਉਹਨਾਂ ਨੂੰ ਵੀ ਇਹ ਤੋਂ ਕੋਈ ਨਾ ਕੋਈ ਜਿਹੜੀ ਆ ਸਬਕ ਲੈਣਾ ਲੈਸਨ ਚਾਹੀਦਾ। ਮਿਲਦਾ ਵੀ ਭਾਈ ਜੀ। ਏਦਾਂ ਵੀ ਹੁੰਦੀ ਹੈਗੀ ਆ, ਏਦਾਂ ਆਪਾਂ ਕਰ ਸਕਦੇ ਆ, ਕੋਈ ਏਡੀ ਗੱਲ ਨਹੀਂ। ਹਾਂਜੀ, ਜਿੰਨਾ ਭਾਜੀ ਦੱਸਦੇ ਆ ਵੀ ਟਰੱਕਾਂ 'ਚ ਆਹ ਚੀਜ਼ ਬਣਦੀ ਆ, ਆ ਇੰਨਾ ਪੈਸਾ ਬਣਦਾ, ਉਹ ਗੱਲ ਹੈ ਨਹੀਂ। ਹਾਂ, ਡਰਾਈਵਰੀ ਕਰਦੇ ਸੀ ਪਰ 2 ਟਰੱਕ ਵੀ 2 ਪਾਏ, ਕੰਨਾਂ ਨੂੰ ਭਾਜੀ ਏਦਾਂ ਦੇ ਹੱਥ ਲਵਾਏ, ਇੰਨਾ ਲੂਜ਼ ਜੋਏ ਚੱਲ ਗਿਆ। ਪਰ ਚਲੋ ਏਦਾਂ ਵੀ ਹੌਸਲਾ ਰੱਖਿਆ, ਵਾਹਿਗੁਰੂ ਦੀ ਕਿਰਪਾ। ਰੋਜ਼ ਫੈਮਿਲੀ ਚਾਹੀਦਾ, ਆਪਾਂ ਜੋਬ ਕਰਦੇ ਆ ਵਧੀਆ ਜੀ। ਤੇ ਪਰ ਉਹ ਉਦੋਂ ਸਰਕ ਲੈ ਲਿਆ ਜੀ। ਇਹ ਜੇ ਮੰਨ ਲਓ ਕੰਮ ਚੱਲਦਾ, ਇਹ ਨਹੀਂ ਵੀ ਇਦਾਂ ਹੀ ਚੱਲਦਾ ਰਹਿਣਾ ਆ, ਬਈ ਇਦਾਂ ਹੀ ਪੈਸੇ ਬਣਦੇ ਰਹਿਣੇ ਆ। ਜੀ ਮਾੜਾ ਟਾਈਮ ਕਿਸੇ ਨੂੰ ਵੀ ਆ ਸਕਦਾ ਭਾਜੀ, ਹੁਣ ਉਹ ਸਿਚੁਏਸ਼ਨ ਹੋਈ ਹੋਆ ਜੀ। ਜੀ, ਧੰਨਵਾਦ। ਥੈਂਕ ਯੂ ਸੋ ਜੀ। ਦੇਖੋ, ਇਹ ਆਪਾਂ ਤਾਂ ਛੋਟੇ ਛੋਟੇ ਦੇ ਬਿਜ਼ਨਸ ਦੀ ਗੱਲ ਕਰਦੇ ਆ। ਰਾਜਕਰਮਵੀਰ ਸਿੰਘ ਜੀ, ਕੋਡਿਕ ਕੰਪਨੀ ਦੇ 1,65,000 EMPLOYE ਸੀ। ਜਿਹੜੀ ਮੇਰੀ ਏਜ ਦੇ ਬੰਦੇ ਹੈਗੇ ਉਹਨਾਂ ਨੂੰ ਪਤਾ ਵੀ ਹਰ ਵਾਰੀ ਫੋਟੋ ਆਪਾਂ ਜਿਹੜੇ ਖਿੱਚਣ, ਕੈਮਰੇ, ਉਹਨਾਂ ਦੇ ਬੜੇ ਬੜੇ ਸਟੋਰ ਹੁੰਦੇ ਸੀ। ਹਰ ਕੁਝ ਦਾ 7-11 ਨਾ ਇਦਾਂ ਸਟੋਰ ਹੁੰਦੇ ਸੀ, ਤੇ ਉਹ ਕੰਪਨੀ ਕਿੱਥੇ ਅੱਜ ਦੇਖ ਲਓ ਖਤਮ। ਸੋ ਬਿਜ਼ਨਸ ਇਦਾਂ ਹੀ ਹੁੰਦੇ ਆ। ਸੋ ਇਹੀ ਗੱਲ ਆ ਵੀ ਸੰਜਮ 'ਚ ਚਲੋ, ਸੇਵ ਕਰਕੇ ਚਲੋ, ਬੱਲੇ ਬੱਲੇ ਨਾ ਕਰੋ। ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਅੱਜ ਕੱਲ ਦੇ ਟਾਈਮ ਦੇ ਵਿੱਚ ਜਿੱਦਾਂ ਫਰੇਟ ਵੋਲਿਊਮ ਇੰਨਾ ਲੋ ਆ, ਉਹਦੇ ਕਰਕੇ ਰੇਟ ਲੋ ਹੈਗੇ ਆ। ਕੈਪੀਟਲਿਸਟ ਇਕਨੋਮੀ ਹੈਗੀ ਆ, ਹਰ ਇੱਕ ਕਿਸੇ ਨੇ ਐਡਵਾਂਟੇਜ ਲੈਣਾ ਹੈਗਾ, ਚਾਹੇ ਉਹ ਬ੍ਰੋਕਰ ਹੈਗਾ, ਚਾਹੇ ਸ਼ਿਪਰ ਹੈਗਾ। ਤੇ ਇਹ ਤਾਂ ਹੁਣ ਜਿਹੜੇ ਟਰੱਕ ਆਪਰੇਟ ਕਰ ਰਹੇ ਉਹਨਾਂ ਨੂੰ ਖੁਦ ਹੀ ਆਪਣਾ ਕਾਸਟਿੰਗ ਕਰਕੇ ਰਿਅਲਾਈਜ਼ ਕਰਨਾ ਚਾਹੀਦਾ। ਅੱਜ ਦੀ ਮਾਰਕੀਟ 'ਚ ਜੋ ਮੈਂ ਐਨਾਲਾਈਜ਼ ਕੀਤਾ ਉਹ ਇਹ ਹੈਗਾ ਕਿ ਜੇ ਤੁਹਾਡਾ ਟਰੱਕ ਟਰੇਲਾ ਪੇਡ ਆਫ ਆ ਤਾਂ ਠੀਕ ਆ ਜੀ, ਤੁਸੀਂ ਘੱਟ ਕੰਮ ਕਰਕੇ ਵੀ ਸਰਵਾਈਵ ਕਰ ਸਕਦੇ ਆ। ਜੇ ਤੁਹਾਡਾ ਟਰੱਕ ਟ੍ਰੇਲਰ ਪੇਡ ਆਫ ਨਹੀਂ ਹੈਗਾ ਤਾਂ ਤੁਸੀਂ ਆਪਣੀ ਜੇਬ 'ਚੋਂ ਪੈਸੇ ਪਾਓਗੇ। ਤੇ ਇਹੀ ਚੀਜ਼ ਨੂੰ ਹਰੇਕ ਕਿਸੇ ਨੂੰ ਵਾਚ ਆਊਟ ਕਰਨਾ ਚਾਹੀਦਾ ਕਿ ਤੁਸੀਂ ਇਹ ਦੇਖੋ ਕਿ ਤੁਹਾਨੂੰ ਖੜਾ ਕਰਨ 'ਚ ਫਾਇਦਾ ਆ ਜਾਂ ਇਵੈਂਚੁਅਲੀ ਤੁਸੀਂ ਯੂ ਵਿਲ ਰਨ ਆਊਟ ਆਫ ਬਿਜ਼ਨਸ। ਜੇ ਆਪਰੇਟ ਕਰਦੇ ਰਹੇ ਤਾਂ ਇਸ ਚੀਜ਼ ਨੂੰ ਨਵੇਂ ਬੰਦੇ ਸਾਲ ਬਾਅਦ 2 ਸਾਲ ਬਾਅਦ ਰਿਅਲਾਈਜ਼ ਕਰਦੇ ਆ ਕਿ ਅਸੀਂ ਕਿੱਥੇ ਆ ਗਏ। ਉਸ ਚੀਜ਼ ਨੂੰ ਹੁਣੇ ਐਨਾਲਾਈਜ਼ ਕਰ ਲਓ। ਜੇ ਤੁਹਾਡੇ ਕੋਲ ਬੈਨੀਫੀਸ਼ੀਅਲ ਨਹੀਂ ਹੈਗਾ ਤਾਂ ਆਪਣਾ ਹੋਰ ਰਾਸਤਾ ਹੁਣੇ ਹੀ ਲੱਭਣਾ ਸ਼ੁਰੂ ਕਰ ਲਓ, ਇਸ ਦੇ ਬਜਾਏ ਕਿ ਤੁਸੀਂ ਸਾਲ ਬਾਅਦ ਜਾਂ 2 ਸਾਲ ਬਾਅਦ। ਇਸ ਚੀਜ਼ ਦੀ ਕੋਈ ਗਾਰੰਟੀ ਨਹੀਂ ਹੈ ਕਿ ਇੰਪਰੂਵ ਕਦ ਹੋਊਗਾ, ਹੋ ਸਕਦਾ ਹੈ ਅਗਲਾ ਸਾਲ ਇਸ ਤੋਂ ਵੀ ਬੈਡ ਹੋਵੇ। ਜੀ ਬਿਲਕੁਲ। ਨਹੀਂ, ਬਿਲਕੁਲ ਬਿਲਕੁਲ। ਤੇ ਜਿਹੜੇ ਭਾਜੀ ਆਪਣਾ ਹੈਗੇ ਜਿੱਦਾਂ ਟਰੱਕਿੰਗ 'ਚ ਆਏ ਆ, ਜਿੱਦਾਂ ਹੁਣ ਅਸੀਂ 15 ਸਾਲ ਤੋਂ ਪਲੱਸ ਹੋ ਗਏ ਟਰੱਕਿੰਗ ਦੇ ਵਿੱਚ, ਜਾਂ ਹੋਰ ਜਿਹੜਾ ਨੈਟਵਰਕ ਹੈਗਾ, ਜਿਹੜੇ ਟਰੱਕਿੰਗ 'ਚ 15-20 ਸਾਲਾਂ ਤੋਂ ਆਏ ਆ, ਉਹ 'ਚ ਤੁਹਾਨੂੰ ਜ਼ਿਆਦਾਤਰ ਉਹ ਬੰਦੇ ਮਿਲੂਗੇ ਜਿਹੜਾ ਪਹਿਲਾਂ ਕਿਸੇ ਹੋਰ ਪ੍ਰੋਫੈਸ਼ਨ 'ਚ ਸੀਗੇ, ਫਿਰ ਉਹਨਾਂ ਨੇ ਦੇਖਿਆ ਕਿ ਯਾਰ ਟਰੱਕਿੰਗ 'ਚ ਜ਼ਿਆਦਾ ਫਾਇਦਾ ਹੈਗਾ, ਚਲੋ ਇੱਧਰ ਨੂੰ ਚੇਂਜ ਕਰ ਲੈਂਦੇ ਆ। ਉਹਨਾਂ ਕੋਲ ਹਮੇਸ਼ਾ ਆਪਸ਼ਨਸ ਹੈਗੀ ਆ। ਇੱਕ ਤਾਂ ਉਹਨਾਂ ਕੋਲ ਇਹ ਆਪਸ਼ਨ ਹੈਗੀ ਕਿ ਇਹ ਉਹ ਬੈਟਰ ਪੋਜੀਸ਼ਨ 'ਚ ਹੈਗੇ ਆ, ਫਾਈਨੈਂਸ਼ੀਅਲੀ ਕਹਿ ਲਓ ਜਾਂ ਟਰੱਕਿੰਗ ਵੱਲੋਂ ਕਹਿ ਲਓ, ਕਿਉਂਕਿ ਲੰਮਾ ਟਾਈਮ ਹੋ ਗਿਆ ਉਹਨਾਂ ਨੂੰ ਕਰਦੇ ਹੋਏ, ਐਕਸਪੀਰੀਅੰਸ ਹੈਗਾ, ਸਰਵਾਈਵ ਕਰ ਸਕਦੇ ਆ। ਪਲੱਸ ਉਹਨਾਂ ਕੋਲ ਇਹ ਆਪਸ਼ਨ ਹੈਗੇ ਜਿਹੜਾ ਕੰਮ ਉਹ ਪਹਿਲਾਂ ਕਰਦੇ ਸੀ ਉੱਥੇ ਵੀ ਉਹ ਵਾਪਸ ਜਾ ਸਕਦੇ ਆ। ਪ੍ਰੋਬਲਮ ਜਿਹੜੀ ਮੈਂ ਦੇਖ ਰਿਹਾ ਉਹ ਆਉਣੀ ਆ ਜਿਹੜੇ ਪਿਛਲੇ 4-5 ਸਾਲਾਂ ਤੋਂ ਨਿਆਣੇ ਆਏ ਆ, ਜਿਹੜੇ ਯੰਗ ਹੈਗੇ ਆ, ਜਿਨ੍ਹਾਂ ਨੇ ਹੋਰ ਕੋਈ ਕੰਮ ਹੀ ਨਹੀਂ ਕੀਤਾ, ਜਿਨ੍ਹਾਂ ਨੇ ਆਉਂਦੇ ਹੀ ਸਾਰੀ ਯਾਨੀ ਕਿ ਟਰੱਕ ਸਟਾਰਟ ਕੀਤਾ ਤੇ ਲੈ ਕੇ ਤੁਰ ਪਏ, ਉਹਨਾਂ ਲਈ ਸੀਰੀਅਸ ਪ੍ਰੋਬਲਮ ਹੈ। ਜੀ, ਥੈਂਕ ਯੂ ਅਮਰੀਕ ਜੀ, ਮਿਹਰਬਾਨੀ ਜੀ, ਸ਼ੁਕਰੀਆ। ਸੋ ਇਹ ਜਿਹੜੀ ਗੱਲ ਆਪਾਂ ਜਿਹੜੀ ਉਹ ਦੇਖ ਰਹੇ ਹਾਂ ਸਥਿਤੀ ਆ। ਸੋ ਪ੍ਰੋਫੈਸ਼ਨ ਬਦਲਣਾ, ਮੁੜ ਕੇ ਦੁਬਾਰਾ ਉਸ ਪਾਸੇ ਵੱਲ ਨੂੰ ਜਾਣਾ, ਕਿੱਦਾਂ ਕਰਨਾ, ਕਿਵੇਂ ਕਰਨਾ, ਇਹਦੇ ਲਈ ਹੱਥ ਪੱਲੇ ਤਾਂ ਦੇਖੋ ਮਾਰਨੇ ਪੈਣੇ ਆ। ਇਹ ਤਾਂ ਆਪਾਂ ਚਿਰ ਤੋਂ ਜਿਹੜਾ ਉਹ ਆਖ ਰਹੇ ਹਾਂ ਵੀ ਇਹ ਜੇ ਆਟੋਨੋਮਸ ਟਰੱਕਿੰਗ ਵੀ ਦੇਖੋ ਜੇ ਆਉਂਦੀ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਹ ਸਾਰਾ ਕੁਛ ਦੇਖਣਾ ਹੀ ਪੈਣਾ ਆ। ਉਦੋਂ ਵੀ ਕਈ ਕੁਛ ਜਿਹੜਾ ਉਹ ਚੇਂਜ ਹੋਣਾ ਆ। ਸੋ ਉਹ ਬੈਟਰ ਆ ਵੀ ਆਪਾਂ ਪਹਿਲਾਂ ਹੀ ਜਿਹੜਾ ਉਸ ਪਾਸੇ ਵੱਲ ਨੂੰ ਦੇਖਦੇ ਚੱਲੀਏ। ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ ਜਿਹੜੀ 25 ਦਿਨਾਂ 'ਚ ਤੇਲ ਮੁੱਕਣ ਵਾਲੀ ਆ, ਉਸ ਦੇ ਬਾਰੇ ਕਲੈਰੀਫਾਈ ਕਰਦੇ ਜਾਈਏ। ਐਵਰੇਜ ਜਿਹੜੇ 25 ਦਿਨ ਦਾ ਜਿਹੜਾ ਆ ਉਹ ਇੰਨਾ ਹੀ ਰਹਿੰਦਾ ਆ। ਇਹ ਕੋਈ ਨਵੀਂ ਕਹਿੰਦੇ ਆ ਵੀ ਚੀਜ਼ ਜਿਹੜੀ ਉਹ ਨਹੀਂ ਵਾਪਰੀ। ਇਹ ਆ ਵੀ ਕਈ ਵਾਰੀ ਡਰਾਵਾ ਜਿਹੜਾ ਥੋੜਾ ਜ਼ਿਆਦਾ ਵਧਾ ਦਿੱਤਾ ਜਾਂਦਾ ਆ। ਸੋ ਕਹਿੰਦੇ ਵੀ ਇਹ ਜਿਹੜਾ 25 ਦਿਨਾਂ 'ਚ ਐਕਚੁਅਲ 'ਚ ਤੇਲ ਮੁੱਕ ਜਾਊਗਾ, ਇਹ ਕਿਤੇ ਨਾ ਕਿਤੇ ਅਫਵਾਹ ਆ ਤੇ ਡਰਾਉਣ ਵਾਲੀ ਜਿਹੜੀ ਇੱਕ ਸਨਸਨੀਖੇਜ਼ ਜਿਹੜੀ ਗੱਲ ਆ ਉਹ ਪਹਿਲੋਂ ਜਿਹੜੀ ਉਹ ਚੱਲਦੀ ਹੈਗੀ ਆ। US ਐਨਰਜੀ ਇਨਫੋਰਮੇਸ਼ਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਚਾਰਟ ਰਿਲੀਜ਼ ਕੀਤਾ ਆ 1990 ਤੋਂ ਲੈ ਕੇ 2022 ਤੱਕ, ਉਹਦੇ ਵਿੱਚ ਦੇਖਿਆ ਗਿਆ ਕਦੀ ਵੀ 60 ਦਿਨ ਤੋਂ ਵੱਧ ਦਾ ਤੇਲ ਆ ਉਹ ਨਹੀਂ ਜਿਹੜਾ ਹੁੰਦਾ ਰਿਜ਼ਰਵ ਦੇ ਵਿੱਚ। ਨਵਾਂ ਤੇਲ ਆਈ ਜਾਂਦਾ ਆ ਤੇ ਉਸ ਨੂੰ ਜਿਹੜਾ ਰਿਫਾਈਨ ਕਰਕੇ ਜਿਹੜਾ ਆ ਉਹ ਵਰਤਦੇ ਰਹਿੰਦੇ ਆ। ਹਾਂ 25 ਦਿਨਾਂ ਤੱਕ ਆ, ਪਰ ਹੌਲੀ ਹੌਲੀ ਕਹਿੰਦੇ ਆ ਵੀ ਜੇ ਉਸ ਦੀ ਰਿਫਾਈਨਮੈਂਟ ਨੂੰ ਤੇ ਉਹ ਸਾਰੀਆਂ ਚੀਜ਼ਾਂ ਨੂੰ ਉਹ ਠੀਕ ਕਰਦੇ ਜਾਣਗੇ ਤਾਂ ਠੀਕ ਆ,
ਗੈਸ ਬਡੀ ਦੇ ਜਿਹੜੇ ਹੈਡ ਆਫ ਪੈਟਰੋਲੀਅਮ ਆ ਪੈਟਰਿਕ ਡੇਹਾਨ, ਉਹਨਾਂ ਨੇ ਕਿਹਾ ਵੀ ਇਹ ਕੰਪਲੀਟਲੀ ਇਨਐਕੂਰੇਟ ਆ ਵੀ ਆਪਣੇ ਅਮਰੀਕਾ ਦੇ ਵਿੱਚ ਡੀਜ਼ਲ ਜਿਹੜਾ ਆ ਉਸ ਨੂੰ ਰਨ ਆਊਟ ਜਿਹੜਾ ਹੋ ਜਾਊਗਾ। ਪਰ ਇਹ ਫੇਕ ਨਿਊਜ਼ ਵੀ ਨਹੀਂ, ਬਹੁਤ ਸਾਰੇ ਮੇਜਰ ਆਊਟਲੈਟਸ ਨੇ ਨਿਊਜ਼ ਨਹੀਂ ਨਹੀਂ ਫੇਕ ਨਿਊਜ਼ ਨਹੀਂ ਆ, ਇਹ ਆ ਵੀ ਕਿੱਦਾਂ ਸ਼ੋਅ ਕੀਤੀ ਜਾ ਰਹੀ ਆ। ਪਰ ਉਹ ਇਹ ਚੀਜ਼ ਜਿਹੜੀ ਹੈ ਟਾਈਮਿੰਗ ਦੀ ਵੀ ਗੱਲ ਆ, ਮੈਂ ਪੜ੍ਹ ਰਿਹਾ ਸੀ ਆਰਟੀਕਲ ਬੜੇ ਧਿਆਨ ਨਾਲ। ਈਵਨ ਲਿਬਰਲ ਜੋ ਮੀਡੀਆ ਆ ਉਹਨਾਂ ਨੇ ਵੀ ਇਹ ਨਿਊਜ਼ ਲਿਖੀ ਆ। ਉਹ ਕਹਿੰਦੇ ਵੀ ਟਾਈਮਿੰਗ ਜਿਹੜੀ ਆ ਨਾ ਉਹ ਬੜੀ ਗਲਤ ਆ, ਕਿਉਂਕਿ ਜੇ ਤਾਂ ਸਮਰ 'ਚ ਆਵੇ, ਸਮਰ 'ਚ ਫਿਰ ਜਿਹੜੀ ਗੈਸ ਡੀਜ਼ਲ ਆ ਕਈ ਘਰਾਂ ਨੂੰ ਹੀਟ ਕਰਨ ਲਈ ਵਰਤਦੇ ਆ, ਰਾਈਟ। ਜਿੱਦਾਂ ਈਸਟ ਕੋਸਟ ਵੱਲ ਜਦੋਂ ਸਨੋ ਪੈਂਦੀ ਆ, ਠੰਡ ਹੁੰਦੀ ਆ, ਸਮਰ 'ਚ ਫਿਰ ਉਹ ਨਹੀਂ ਵਰਤ ਹੁੰਦਾ, ਕਿਉਂਕਿ ਹੁਣ ਠੰਡ ਵਾਲਾ ਸੀਜ਼ਨ ਆ। ਸੋ ਇਸ ਟਾਈਮ ਡੀਜ਼ਲ ਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਵੱਧ ਜਾਂਦੀ ਹੈਗੀ ਪੂਰੇ ਸਾਲ ਦੇ ਦੌਰਾਨ। ਸੋ ਪਰ ਡੀਜ਼ਲ ਹਰਜੋਤ ਸਿੰਘ ਇਹ ਵੀ ਆ ਵੀ ਡੀਜ਼ਲ ਜਿਹੜਾ ਉਹ ਨਹੀਂ ਵਰਤਿਆ ਜਾਂਦਾ ਜਿਹੜਾ ਘਰਾਂ ਨੂੰ ਗਰਮ ਕਰਨ ਦੇ ਲਈ। ਉਹ ਪ੍ਰੋਪੇਨ ਯੂਜ਼ਲੀ ਜਿਹੜਾ ਹੈ ਉਹ ਦੂਸਰੀ ਗੈਸ ਆ ਉਹ ਉਸ ਨੂੰ ਜਿਹੜਾ ਉਹ ਵਰਤਦੇ ਆ। ਚਲੋ ਹੋਪਫੁਲੀ ਇਦਾਂ ਦੀ ਸਥਿਤੀ ਨਾ ਬਣੇ ਤੇ ਇਸ ਦੇ ਉੱਤੇ ਕੋਈ ਬੈਟਰ ਹੋਣ। ਇੱਕ ਜਿਹੜਾ ਇਹਨਾਂ ਦਾ ਐਕਟ ਹੈਗਾ ਆ ਜਿਸ ਦੇ ਨਾਲ ਜਿਹੜੇ ਬਾਹਰੋਂ ਆ ਰਿਹਾ ਤੇਲ ਹੁੰਦਾ ਆ ਉਸ ਦੀ ਜ਼ਿਆਦਾ ਨਿਰੀਖਣ ਕੀਤਾ ਜਾਂਦਾ ਆ। ਮੇ ਬੀ ਉਸ ਨੂੰ ਜਿਹੜਾ ਉਹ ਵੇਵ ਆਫ ਕਰਨ ਜਾਂ ਉਸ ਨੂੰ ਜਿਹੜਾ ਉਹਨਾਂ ਨੂੰ ਉਹ ਦੇਖਣਾ ਪੈਣਾ ਆ ਵੀ ਉਹ ਤੇਜ਼ੀ ਦੇ ਨਾਲ ਆਵੇ, ਕਿਉਂਕਿ ਜਿੰਨੇ ਵੀ ਟੈਂਕਰ ਬਾਹਰਲੇ ਮੁਲਕਾਂ ਤੋਂ ਕਰੂਡ ਆਇਲ ਦੇ ਜਿਹੜੇ ਆਉਂਦੇ ਆ ਉਹ ਇੱਕ ਸਪੈਸ਼ਲ ਪ੍ਰੋਸੈਸ ਦੇ ਥਰੂ ਲੰਘਦੇ, ਜਿਹਦੇ ਕਰਕੇ ਡਿਲੇ ਹੁੰਦਾ ਆ। ਤੇ ਜੇ ਉਹ ਡਿਲੇ ਘਟਦਾ ਹੈ ਤੇ ਜਿਹੜੇ ਰਿਜ਼ਰਵ ਆ ਮੁੜ ਦੁਬਾਰਾ ਕਹਿੰਦੇ ਵੀ ਪੁਰਾਣੇ ਲੈਵਲਸ ਦੇ ਉੱਤੇ ਜਿਹੜੇ ਉਹ ਜਾ ਸਕਦੇ ਨੇ। ਅਗਲੇ ਕਾਲਰ ਜਿਹੜੇ ਆਪਣੇ ਜੁੜੇ ਨੇ ਜਸਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਹਰਜੋਤ ਜੀ, ਤੁਸੀਂ ਤਾਂ ਵੈਸੇ ਪੁਰਾਣੇ ਹੋਣੇ ਕਾਫੀ ਤੇ ਪੁਰਾਣੇ ਆ, ਤੁਹਾਨੂੰ ਪਤਾ ਆਪਣੇ ਪਹਿਲਾਂ ਬਲੌਕਬਸਟਰ ਸਟੋਰ ਹੁੰਦੇ ਸੀ, ਉਹ ਵੀ ਖਤਮ। ਹਾਂਜੀ ਹਾਂ, ਬਲੌਕਬਸਟਰ ਬਹੁਤ ਵੱਡੇ ਸੀ। ਤੇ ਹੋਰ ਵੀ ਮੂਵੀਜ਼ ਨਾਲ ਰਿਲੇਟਡ ਇੱਕ ਹੋਰ ਵੀ ਕੰਪਨੀ ਹੁੰਦੀ ਸੀ, ਮੇਰਾ ਨਾਂ ਨਹੀਂ ਯਾਦ ਆ ਰਿਹਾ, ਉਹ ਵੀ ਬਲੌਕਬਸਟਰ ਵੀ ਹਰ ਬਲੌਕ 'ਚ ਬਹੁਤ ਲੱਗੇ ਹੁੰਦੇ ਸੀ ਸਟੋਰ, ਪੂਰੀ ਤਰ੍ਹਾਂ ਬੰਦ ਹੋ ਗਏ। ਫਿਰ ਤੁਸੀਂ ਦੇਖੋ ਆਪਣੇ ਜੈਲੋ ਕੈਬ ਇੰਡਸਟਰੀ ਦਾ ਮੈਡਾਲੀਅਨ ਸੀਗਾ, ਮਿਲੀਅਨ ਡਾਲਰ ਹੋ ਗਏ ਤੇ ਮੁੜ ਕੇ ਕੋਈ ਉਹਦੀ ਕੀਮਤ ਹੀ ਹੈ ਨਹੀਂ ਨਾ। ਤੇ ਚਲੋ ਟਰੱਕਾਂ ਕੋਲ ਜੇ ਟਰੱਕ ਤਾਂ ਆਪਦੇ ਹੈਗੇ, ਜੋਬ ਤੋਂ ਤਾਂ ਨਹੀਂ ਚੱਲੇ, ਏਦਾਂ ਤਾਂ ਨਹੀਂ ਹੈ, ਏਦਾਂ ਨਹੀਂ ਹੈ। ਫਿਰ ਟ੍ਰੈਂਡ ਬਦਲਦਾ ਹਰ ਚੀਜ਼ ਦਾ। ਜੇ ਤੁਸੀਂ ਨਾ ਇੱਕ ਚੀਜ਼ ਤੇ ਡਿਪੈਂਡ ਰਹਿ ਗਏ, ਤੁਸੀਂ ਮੇਰੇ ਖਿਆਲ ਕੋਸ਼ਿਸ਼ ਕਰਨੀ ਚਾਹੀਦੀ ਆਲ ਰਾਊਂਡਰ ਬੰਦਾ ਚਾਹੀਦਾ, ਹਰ ਕੰਮ ਸਿੱਖਣਾ ਚਾਹੀਦਾ। ਕਦੇ ਵੀ ਤੁਹਾਨੂੰ ਇੱਕ ਤੇ ਪਹਿਲਾਂ ਹੋਈ ਦੂਏ 'ਚ ਤੁਸੀਂ ਵੜ ਸਕਦੇ ਨਾ, ਇੰਨੇ ਸਕਿੱਲ ਚਾਹੀਦੇ ਬੰਦੇ ਕੋਲ। ਕੇ-ਮਾਰਟ ਦੇਖ ਲਓ, ਕੇ-ਮਾਰਟ ਕਿੰਨੇ ਹੁੰਦੇ ਸੀ, ਕਿਉਂਕਿ ਕੇ-ਮਾਰਟ ਦਿਸਦੇ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਨਾਂ ਨਿਸ਼ਾਨੀ ਹੈ ਨਹੀਂ, ਕਿਸੇ ਨੂੰ ਪਤਾ ਨਹੀਂ, ਚੇਤਾ ਹੀ ਭੁੱਲ ਗਿਆ। ਨਵੀਂ ਜਨਰੇਸ਼ਨ ਪਤਾ ਨਹੀਂ ਪਹਿਲਾਂ ਇਹ ਹੁੰਦੇ ਸੀ ਨਾ। ਤੇ ਆਪਾਂ ਦੇ 30-35 ਸਾਲ 'ਚ ਬੜਾ ਕੁਛ ਬਦਲਾਅ ਦੇਖਿਆ ਜਦੋਂ ਆਏ ਆ। ਸਾਰਾ ਕੁਛ ਪੂਰਾ ਉੱਪਰ ਥੱਲੇ ਹੋਇਆ ਨਾ। ਕਈ ਚੀਜ਼ਾਂ ਜਿਹੜੀਆਂ ਵੱਡੇ ਪਹਿਲਾਂ ਫੋਨ ਹੁੰਦੇ ਸੀ ਉਹ ਲੱਭੇ, ਮੁੜ ਕੇ ਲੱਭੇ ਨਹੀਂ, ਤਾਰ ਵਾਲੇ ਫੋਨ ਹੁੰਦੇ ਖਤਮ ਹੋ ਗਿਆ ਨਾ। ਪੇਜਰ ਵੀ ਬਹੁਤ ਘੱਟ ਲੋਕਾਂ ਨੇ ਦੇਖੇ ਹੋਣੇ। ਹਾਂਜੀ ਪੇਜਰ ਹੁੰਦੇ ਸੀ, ਪੇਜਰ ਜਿਹੜੇ ਪਹਿਲਾਂ ਬੀਪਰ ਆਏ, ਫਿਰ ਪੇਜਰ ਆਏ, ਫਿਰ ਸੈੱਲ ਫੋਨ ਤਾਂ ਬਾਅਦ ਹੀ ਆਏ, ਵੱਡੇ ਆਏ ਪਹਿਲਾਂ ਨੋਕੀਆ ਦੇ। ਸਮੇਂ ਦੇ ਨਾਲ ਬਹੁਤ ਸਾਰਾ ਚੇਂਜ ਹੁੰਦਾ ਹੀ ਰਹਿੰਦਾ ਜੀ। ਬਿਲਕੁਲ ਹਾਂ, ਤੁਹਾਨੂੰ ਸਮੇਂ ਦੇ ਨਾਲ ਤੁਰਨਾ ਪੈਣਾ। ਜੇ ਨਹੀਂ ਤੁਰਦੇ ਫੇਰ ਤਾਂ ਬਹੁਤ ਪਿੱਛੇ ਰਹਿ ਜੂ ਕੰਮ। ਮੇਰਾ ਖਿਆਲ ਦਿਲ ਛੱਡਣ ਵਾਲੀ ਗੱਲ ਨਹੀਂ ਕੋਈ। ਇਹ ਆ ਵੀ ਖਰਚੇ ਲਿਮਟ 'ਚ ਕਰੋ ਤਾਂ ਆਪਾਂ ਆਪਣਾ ਚੱਲੀ ਜਾਣਾ, ਕੋਈ ਵਾਰੀ ਆ ਨਹੀਂ ਕੋਈ ਚੀਜ਼। ਬਾਕੀ ਇਹਨਾਂ ਨਾ 25 ਦਿਨ ਦਾ ਤੇਲ ਦਾ ਦੱਸਦੇ ਆ। ਜੇ ਆਪਾਂ ਇਹਨਾਂ ਦੀ ਦੇਖੋ ਪੂਰੀ ਕੈਲਕੂਲੇਸ਼ਨ ਕਰਕੇ ਤੇ ਜਿਹੜਾ ਫੂਡ ਹੈ ਉਹ 30 ਦਿਨ ਦਾ, ਪਰ ਉਹ ਆਈ ਜਾਂਦਾ ਰੀਸਟਾਕ ਹੋਈ, ਏਦਾਂ ਨਹੀਂ ਹੈ, ਮੁੱਕਦਾ ਨਹੀਂ ਹੈ ਵੀ ਉਹ ਅੱਜ ਮੁੱਕਣਾ, ਏਦਾਂ ਨਹੀਂ ਹੈ। ਜਿਹੜਾ ਸ਼ੈਲਫਾਂ ਦੇ ਫੂਡ ਆ ਮਹੀਨੇ ਦਾ ਹੀ, ਉਦੋਂ ਬਾਅਦ ਨਹੀਂ ਹੈ, ਪਰ ਇਹਦਾ ਮਤਲਬ ਨਹੀਂ ਉਹ ਮੁੜ ਕੇ ਆਉਣਾ ਹਟ ਜਾਣਾ, ਏਦਾਂ ਨਹੀਂ ਹੈ, ਚੱਲੀ ਜਾਣਾ ਜੀ। ਥੈਂਕ ਯੂ ਜੀ। ਅਗਲੇ ਕਾਲਰ ਹਰਜਿੰਦਰ ਜੀ। ਹਾਂਜੀ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤਿੰਨਾਂ ਵੀਰੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰ ਜੀ ਆਹ ਦਾ ਮੈਂ ਸੁਣਿਆ ਤੇਲ ਬਾਰੇ, ਜਿਹੜਾ ਤੁਸੀਂ ਇਹ ਲੋਕਾਂ ਨੂੰ ਬਹੁਤ ਵਧੀਆ ਗੱਲ ਦੱਸਤਾ ਵੀ ਇਹ ਐਵੇਂ ਮਤਲਬ ਹਵਾ ਹੀ ਆ। ਇੱਕ ਸਰ ਇੱਧਰ ਮੈਂ ਇੰਡੀਆਨਾ 'ਚ ਰਹਿਣਾ, ਇੰਡੀਆਨਾਪੋਲਿਸ 'ਚ। ਇੱਧਰ ਇੱਕ ਹੋਰ ਬੜਾ ਰੌਲਾ ਪੈ ਰਿਹਾ ਆਟੇ ਦਾ, ਵੀ ਆਟਾ ਮੋਦੀ ਨੇ ਬੰਦ ਕਰਤਾ ਤੇ ਉਹ ਆਟਾ ਕਾਫੀ ਮਹਿੰਗਾ ਵੀ ਕਰਤਾ ਜੀ। ਸਟੋਰ ਵਾਲੇ ਇੱਕ ਬੈਗ ਦਿੰਦੇ ਸਾਡੇ ਇੱਧਰ ਤਾਂ। ਤੇ ਉਹਦੇ ਬਾਰੇ ਥੋੜਾ ਕਲੀਅਰ ਕਰਨਾ ਚਾਹੁੰਦਾ ਵੀ ਇੱਧਰ ਵੀ ਕੁਝ ਹੈ ਦਾ ਕਿ ਇੱਧਰ ਸਾਡੇ ਭਾਜੀ ਉਹ ਸ਼ਾਰਟੇਜ ਆ ਉਹਦੀ, ਕਿਉਂਕਿ ਮੋਦੀ ਤੋਂ ਆਟਾ ਨਹੀਂ ਆਉਂਦਾ, ਮੈਜੋਰਟੀ 'ਚ ਆਟਾ ਕੈਨੇਡਾ ਤੋਂ ਆਉਂਦਾ ਹੈਗਾ, ਥੋੜਾ ਇੰਡੀਆ ਤੋਂ ਵੀ ਆਉਂਦਾ, ਪਰ ਉਹਦੀ ਵੀ ਸ਼ਾਰਟੇਜ ਆ। ਜਿਸ ਤਰ੍ਹਾਂ ਆਪਾਂ ਕਰਦੇ ਸੀ ਨਾ ਪਹਿਲਾਂ ਡੀਜ਼ਲ ਦੀ ਗੱਲ, ਉਹਦੀ ਸ਼ਾਰਟੇਜ ਬਿਲਕੁਲ ਸਟੋਰਾਂ ਵਾਲਿਆਂ ਨੂੰ ਕੋਲ ਆਟਾ ਪਹੁੰਚ ਨਹੀਂ ਰਿਹਾ ਲੋਕ। ਹਾਂਜੀ ਅੱਛਾ ਜੀ। ਮਤਲਬ ਇੱਧਰ ਸਾਡੇ ਕਾਫੀ ਰੌਲਾ ਪੈ ਰਿਹਾ, ਸਟੋਰਾਂ ਵਾਲੇ ਇੱਕ ਬੈਗ ਹੀ ਦਿੰਦੇ ਆ, ਕਹਿੰਦੇ 10 ਆਉਂਦੇ, ਇੱਕ ਲੈ ਜਾਓ, ਇੱਕ ਤੋਂ ਬਾਅਦ ਦੇ ਨਹੀਂ ਸਕਦੇ। ਤੇ ਮੈਂ ਕੱਲ ਵੀ ਕੋਸ਼ਿਸ਼ ਕੀਤੀ ਸੀ ਉਹ ਪ੍ਰਵੀਨ ਨਾਲ ਗੱਲ ਕਰਨ ਦੀ, ਵੀ ਤੁਸੀਂ ਕਲੀਅਰ ਕਰਿਓ, ਪਰ ਸਾਡੇ ਵੀ ਇੱਧਰ ਅਸੀਂ ਤਾਂ 2-3 ਹਫ਼ਤੇ ਪਹਿਲਾਂ ਖਬਰ ਸਾਂਝੀ ਕੀਤੀ ਸੀ ਵੀ ਇਕੱਠਾ ਕਰ ਲਓ। ਸਹੀ ਹੈ, ਸਹੀ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਜੀ। ਅਗਲੇ ਕਾਲਰ ਸੁਖਚੈਨ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸਾਰਿਆਂ ਸ਼੍ਰੀ ਨੂੰ। ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਤਾਂ ਸਿਰਫ ਇਸ ਹਰ ਵਾਰੀ ਇਸ ਸ਼ੋਅ ਦੇ ਵਿੱਚ ਮੈਸੇਜ ਹੀ ਹੁੰਦਾ
ਕਿਉਂਕਿ ਜਿਹੜਾ ਸਿਸਟਮ ਹੁੰਦਾ ਨਾ ਦੁਨੀਆ ਦੇ ਵਿੱਚ, ਜਿਹੜੀ ਇਕੋਨਮੀ ਚੱਲਦੀ ਆ, ਕਦੇ ਵੀ ਜਿਵੇਂ ਆਪਾਂ ਕਹਿੰਦੇ ਹੁੰਦੇ ਨਾ, ਇੱਕ ECG ਹੁੰਦੀ ਆ, ਜਾਂ ਇੱਕ ਜਦੋਂ ਸਰਜ ਕਰਦੇ ਆ ECG ਕਰਦੇ ਆ ਬੰਦੇ ਦੀ, ਉਹ ਲਾਈਨ ਜਿਹੜੀ ਹੈ ਨਾ ਅਪ ਤੇ ਡਾਊਨ ਚੱਲਦੀ ਹੁੰਦੀ ਆ, ਤੇ ਜਦੋਂ ਕਹਿੰਦੇ ਆ ਲਾਈਨ ਸਿੱਧੀ ਹੋ ਜਾਏ ਉਦੋਂ ਬੰਦੇ ਦੀ ਮੌਤ ਹੋ ਜਾਂਦੀ ਹੁੰਦੀ ਆ। ਉਦੋਂ ਜੇ ਅਰਥ ਵਿਵਸਥਾ ਵੀ ਜੇ ਰੁਕ ਜਾਵੇ ਨਾ, ਤੇ ਉਦੋਂ ਬਹੁਤ ਉਥਲ ਪੁਥਲ ਹੋ ਜਾਂਦਾ ਹੁੰਦਾ ਇਕਨੋਮਿਕ ਸਿਸਟਮ ਦੇ ਵਿੱਚ। ਇਹ ਚੱਲਦਾ ਆਇਆ, ਚੱਲਦਾ ਰਹਿਣਾ। ਪਰੰਤੂ ਗੱਲ ਕੀ ਆ, ਜਿਵੇਂ ਨਾਰਮਲ ਲਾਈਫ ਦੇ ਵਿੱਚ ਕਹਿੰਦੇ ਹੁੰਦੇ 10 ਬੰਦੇ ਭੱਜਦੇ ਆ ਇੱਕ ਰੇਸ ਦੇ ਵਿੱਚ, ਤੇ ਉਹ ਬੰਦਾ ਇੱਕ ਹੀ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਹੁੰਦਾ, ਤੇ 10ਵੇਂ ਨੰਬਰ ਤੇ ਵੀ ਇੱਕ ਬੰਦੇ ਦੀ ਨਾਮ ਆਉਂਦਾ ਹੁੰਦਾ ਵੀ ਇਹ ਬੰਦਾ 10ਵੇਂ ਨੰਬਰ ਤੇ ਆ। ਤੇ ਪਰੰਤੂ ਮੋਸਟਲੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਜੇ ਟਰੱਕਿੰਗ ਦੀ ਗੱਲ ਕਰੀਏ, ਮੈਂ ਜਿੰਨੇ ਕਿ ਪਿਛਲੇ 4-5 ਸਾਲਾਂ ਤੋਂ ਦੇਖ ਰਿਹਾ, ਉਦੋਂ ਕੀ ਆ, ਸਿਰਫ ਇਹ ਸਿਸਟਮ ਹੋ ਗਿਆ ਵੀ ਹਰੇਕ ਬੰਦਾ ਕਹਿੰਦਾ ਮੈਂ ਦੂਜੇ ਤੋਂ ਅੱਗੇ ਲੰਘ ਜਾ, ਮੈਂ 2 ਟਰੱਕ ਕਰਦਾ, ਮੈਂ 10 ਕਰਦਾ, 20 ਕਰਦਾ। ਉਹ ਨੈਵਰ ਕਦੇ ਨਹੀਂ ਹੋ ਸਕਦਾ। ਇਸ ਲਈ ਇਹ ਕਹਿੰਦੇ ਹੁੰਦੇ, ਜਿਵੇਂ ਕੁਛ ਚੀਜ਼ਾਂ ਇਹ ਵੀ ਆ, ਜੇ ਆਪਾਂ ਕੁਛ ਕਿਸਮਤ ਦੀ ਗੱਲ ਨੂੰ ਕਰੀਏ, ਹਰ ਇੱਕ ਚੀਜ਼ ਗੋਡ ਗਿਫਟਡ ਕਹਿ ਦਈਏ ਜਾਂ ਸਮੇਂ ਦੇ ਮੁਤਾਬਕ ਚੀਜ਼ ਹਰੇਕ ਬੰਦੇ ਕੋਲੇ ਆਉਣੀ ਆ। ਇਹ ਨਹੀਂ ਹੈ ਸਕਦਾ ਵੀ ਮੈਂ ਕਿਸੇ ਤੋਂ ਅੱਗੇ ਨਿਕਲ ਜਾ। ਉਹ ਅੱਗੇ ਨਿਕਲਦੇ ਚੱਕਰ ਦੇ ਵਿੱਚ ਕਈ ਵਾਰ ਆਪਾਂ ਉਹ ਅੱਗੇ ਨਿਕਲਦੇ ਆਪਾਂ ਪਿੱਛੇ ਰਹਿ ਜਾਂਦੇ ਆ, ਉਹ ਚੀਜ਼ਾਂ ਆਪਾਂ ਭੁੱਲ ਜਾਂਦੇ ਆ। ਬਸ ਇਹੀ ਮੈਸੇਜ ਆ ਜੀ। ਥੈਂਕ ਯੂ ਜੀ। ਜੋ ਕਰਮਾਂ ਚ ਹੋਣਾ ਤੁਹਾਨੂੰ ਮਿਲ ਜਾਣਾ, ਪਰ ਮਿਹਨਤ ਜ਼ਰੂਰ ਕਰਨੀ ਆ, ਉਹ ਸਾਡੇ ਬਾਬੇ ਨੇ ਕਿਹਾ, ਗੁਰੂ ਨਾਨਕ ਪਾਤਸ਼ਾਹ ਨੇ। ਤੇ ਰਾਜਕਵੀਰ ਸਿੰਘ ਜੀ, ਉਹ ਵਾਲ ਸਟਰੀਟ ਜਰਨਲ ਦਾ ਜਿਹੜਾ ਆਰਟੀਕਲ ਮੈਂ ਪੜ੍ਹਦਾ ਸੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜੀ ਡਿਮਾਂਡ ਆ ਕਸਟਮਰ ਦੀ, ਹੁਣ ਕਿਉਂਕਿ ਕੰਜ਼ਿਊਮਰ ਵੀ ਬੜਾ ਸੋਚ ਕੇ ਪੈਸੇ ਖਰਚ ਕਰ ਰਹੇ ਹੈਗੇ ਆ, ਸਮਾਨ ਘੱਟ ਖਰੀਦ ਰਹੇ ਆ, ਸੋ ਇਨਵੈਂਟੋਰੀ ਆਲਰੇਡੀ ਰੀਟੇਲਰਸ ਨੇ ਵਧਾ ਲਈ ਹੈ। ਇਸ ਕਰਕੇ ਜਿਹੜੀ ਹੁਣ ਟਰੱਕਿੰਗ ਨੂੰ ਵੀ ਪ੍ਰੋਬਲਮ ਆ ਰਹੀ ਆ, ਕਿਉਂਕਿ ਹੋਰ ਸ਼ਿਪਿੰਗ ਨਹੀਂ ਹੋ ਰਹੀ, ਵੋਲੀਅਮ ਆਲਰੇਡੀ ਉਹਨਾਂ ਨੇ ਡਿਮਾਂਡ ਵੀ ਹਰਜੋਤ ਸਿੰਘ ਜੀ ਆਬਵੀਅਸਲੀ ਹੁਣ ਘਟਣੀ। ਹੁਣ ਬੰਦਾ ਦੇਖਦਾ ਹੀ ਆ ਵੀ ਮੇਰੇ ਖਾਤੇ 'ਚ ਕਿੰਨੇ ਕੁ ਪੈਸੇ ਆ, ਮੇਰੇ ਵਾਲਟ 'ਚ ਕਿੰਨੇ ਕਾ। ਹੁਣ ਰਿਸੈਸ਼ਨ ਆਇਆ ਹੋਇਆ ਆ, ਲੋਕ ਘੱਟ ਖਰਚਾ ਜਿਹੜਾ ਉਹ ਕਰਨਾ ਚਾਹੁੰਦੇ ਆ, ਘੱਟ ਕਰਦੇ। ਜਿਹੜੀ ਕਿ ਸਿਆਣਪ ਵਾਲੀ ਗੱਲ ਵੀ ਜਿਹੜੀ ਇਸ ਦੇ ਵਿੱਚ ਹੈਗੀ ਆ, ਮੌਕੇ ਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਚਾਹੀਦਾ ਆ। ਮੌਕੇ ਦੇ ਹਿਸਾਬ ਦੇ ਨਾਲ ਆਪਣੇ ਜਿਹੜੇ ਖਰਚੇ ਆ ਉਹ ਤੇ ਥੱਲੇ ਤੁਸੀਂ ਜਿਹੜੇ ਜ਼ਰੂਰ ਕਰਨੇ ਚਾਹੀਦੇ ਆ। ਸੋ ਆਬਵੀਅਸਲੀ ਜਦੋਂ ਡਿਮਾਂਡ ਘਟੂਗੀ, ਸੋ ਜਿੱਦਾਂ ਤੁਸੀਂ ਕਿਹਾ ਵੀ ਫਿੱਕਾ ਜਿਹਾ ਜਿਹੜੀਆਂ ਹੌਲੀਡੇ ਸੀਜ਼ਨ ਜਿਹੜਾ ਉਹ ਰਹਿ ਸਕਦਾ ਆ, ਉਹਦੇ ਵਿੱਚ ਮੁੱਖ ਕਾਰਨ ਇਕੋਨਮੀ ਦਾ ਜਿਹੜਾ ਉਹ ਰਹਿਣ ਵਾਲਾ ਹੈਗਾ ਆ। ਸੋ ਇਕੋਨਮੀ ਦੇ ਨਾਲ ਸਾਰੇ ਹੀ ਜਾਣੇ ਜਿਹੜੇ ਜੁੜੇ ਆ, ਆਪਾਂ ਜੋ ਵੀ ਆ ਇਹ ਸਭ ਇਕੋਨਮੀ ਦੇ ਨਾਲ ਹੀ ਆ, ਅਰਥਚਾਰੇ ਦੇ ਨਾਲ ਹੀ ਜਿਹੜਾ ਉਹ ਚੱਲ ਰਹੇ ਆ। ਚਾਹੇ ਉਹ ਟਰੱਕਿੰਗ ਆ, ਚਾਹੇ ਉਹ ਸਟੋਰਾਂ ਵਾਲੇ ਆ, ਚਾਹੇ ਕੋਈ ਕੰਮ ਕਰ ਰਿਹਾ ਆ, ਚਾਹੇ ਕੋਈ ਬਿਜ਼ਨਸ ਕਰ ਰਿਹਾ, ਚਾਹੇ ਕੁਛ ਵੀ ਆ, ਉਹ ਸਾਰਾ ਕੁਛ ਉਸ ਦੇ ਨਾਲ ਹੀ ਜੁੜਿਆ। ਜੇ ਉਹ ਥੱਲੇ ਨੂੰ ਜਾਂਦੀ ਆ ਤੇ ਸਾਰਿਆਂ ਦੇ ਕੰਮ ਉਸ ਦੇ ਵਿੱਚ ਡਾਊਨ ਜਿਹੜੇ ਹੋ ਜਾਂਦੇ ਆ। ਸੋ ਇਸ ਲਈ ਆਪਣੇ ਕਲਚਰ ਦੇ ਵਿੱਚ ਚਲੋ ਸੁਭਾਅ ਹੈਗਾ ਆ ਸੇਵਿੰਗ ਦਾ, ਇੱਥੇ ਵਾਲਿਆਂ ਨੂੰ ਇਹ ਚੀਜ਼ ਸਿਖਾਈ ਨਹੀਂ ਜਾਂਦੀ। ਇੱਥੇ ਕਹਿੰਦੇ ਵੀ ਨਵੀਂ ਤੋਂ ਨਵੀਂ ਚੀਜ਼ ਹਰ ਵਾਰੀ ਖਰੀਦੋ, ਪੁਰਾਣੀ ਠੀਕ ਨਹੀਂ ਕਰਨੀ ਆਪਾਂ, ਚੱਕਰ ਹੀ ਜਿਹੜਾ ਇਸ ਚੀਜ਼ ਕੋਈ ਨਹੀਂ। ਸੋ ਧਿਆਨ ਜਿਹੜਾ ਜ਼ਰੂਰ ਜਿਹੜਾ ਉਹ ਰੱਖਣਾ ਚਾਹੀਦਾ ਹੈਗਾ ਆ। ਸੋ ਸਨੀ ਗਰੇਵਾਲ ਅਪਡੇਟ ਕਰਦੇ ਆ, ਕਹਿੰਦੇ ਵੀ ਯੂਜਲੀ ਥਰਸਡੇ ਤੋਂ ਰੇਟ ਹਾਈ ਹੋਣੇ ਸ਼ੁਰੂ ਹੋ ਜਾਂਦੇ ਆ ਨਗਰ ਕੀਰਤਨ ਦੇ ਕਰਕੇ, ਪਰ ਅੱਜ ਕਹਿੰਦੇ ਵੀ ਉਹ ਸੇਮ ਹੀ ਆ। ਬੁਰਾ ਹਾਲ ਹੀ ਜਿਹੜਾ ਹਾਲ ਦੀ ਘੜੀ ਪ੍ਰਾਈਸਿਸ ਨੂੰ, ਜਿਹੜੇ ਸਪੌਟ ਰੇਟਸ ਹੁੰਦੇ ਆ ਉਸ ਨੂੰ ਲੈ ਕੇ, ਲੋਡਾਂ ਦੇ ਪ੍ਰਾਈਸਿਸ ਨੂੰ ਲੈ ਕੇ ਚੱਲ ਰਿਹਾ ਹੈਗਾ ਆ। ਤੇ ਆਪਣੇ ਅਗਲੇ ਕਾਲਰ ਨੇ ਜੁੜੇ ਹੋਏ ਸੁਖਚੈਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੁਬਾਰਾ ਕੋਈ ਨਾ ਰੇਡੀਓ ਨਾਲ, ਤੇ ਸਿਰਫ ਮੇਰਾ ਫਿਰ ਮੈਸੇਜ ਹੀ ਹੁੰਦਾ ਤਾਂ ਜੋ ਸਰੋਤਿਆਂ ਨੂੰ, ਕਹਿੰਦੇ ਹੁੰਦੇ ਆ ਮੇਰੀ ਆਦਤ ਆ ਵੀ ਕਹਿਣਾ ਮੇਰਾ ਫਰਜ਼ ਆ, ਸਮਝ। ਕਹਿੰਦੇ ਹੁੰਦੇ ਜਿਵੇਂ ਪੰਜਾਬੀ ਰੇਡੀਓ ਵੀ ਮੈਸੇਜ ਦਿੰਦਾ, ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ ਵੀ ਪੰਜਾਬੀ ਰੇਡੀਓ ਆਪਣਾ ਕੰਮ ਕਰੀ ਜਾਵੇ, ਤੇ ਜਿਹੜਾ ਬੰਦਾ ਸਮਝਦਾ ਉਹ ਠੀਕ ਆ, ਜਿਹੜਾ ਨਹੀਂ ਸਮਝਦਾ ਉਹ ਆਪਣੀ ਜਗ੍ਹਾ ਠੀਕ ਆ। ਕਿਉਂਕਿ ਜਿਹੜੀ ਅਰਥ ਵਿਵਸਥਾ ਹੁੰਦੀ ਆ ਨਾ, ਅਰਥ ਵਿਵਸਥਾ ਤੇ ਸਮਝਣ ਦੀ ਗੱਲ ਹੈ। ਬਿਜ਼ਨਸ ਕਦੇ ਵੀ ਹਮੇਸ਼ਾ ਆਪਣੀ ਜਾਂਦੇ ਹੁੰਦੇ। ਵੱਡੀਆਂ ਕੰਪਨੀਆਂ ਜਿਵੇਂ ਪਹਿਲਾਂ ਬਾਈ ਜੀ ਕਹਿ ਕੇ ਗਿਆ, ਇਹੋ ਜਿਹੀਆਂ ਕੰਪਨੀਆਂ ਸੀਗੀਆਂ ਜਿਹੜੀਆਂ 10 ਸਾਲਾਂ ਦੇ ਵਿੱਚ ਗਰੋ ਅਪ ਹੋਈਆਂ ਤੇ ਬਿਲਕੁਲ ਖਤਮ ਹੋ ਜਾਂਦੀਆਂ, ਤੇ ਉਹਨਾਂ ਦਾ ਨਾਮੋ ਨਿਸ਼ਾਨ ਤੇ ਕਹਿੰਦੇ ਆ ਦੁਨੀਆ ਦੇ ਨਕਸ਼ੇ ਤੋਂ ਹੀ ਮਿਟ ਜਾਂਦਾ। ਕਈ ਸਿਰਫ ਉਹ ਕੰਪਨੀਆਂ ਉਹਦੇ ਵਿੱਚੋਂ ਬੈਨੀਫਿਟ ਲੈ ਕੇ ਨਿਕਲ ਜਾਂਦੀਆਂ, ਤੇ ਪਰੰਤੂ ਕਈ ਜਿਹੜੇ ਮੈਂ ਕਹਿੰਦਾ ਮੇਰੇ ਵਰਗੇ ਹੁੰਦੇ ਆ, ਉਹ ਆਪਾਂ ਉਹਦੀ ਭੇਡ ਚਾਲ 'ਚ ਲੱਗ ਜਾਂਦੇ ਆ ਵੀ ਉਹ ਕੰਪਨੀ ਤਾਂ ਐਂ ਕਰਦੀ ਆ, ਪਰੰਤੂ ਉਹ ਕੰਪਨੀ ਜਿਹੜੇ ਬਿਜ਼ਨਸਮੈਨ, ਮੈਂ ਗੱਲ ਕਰਦਾ ਸਹੀ ਐਕਚੁਅਲ ਬਿਜ਼ਨਸਮੈਨ ਹੁੰਦੇ ਆ, ਉਹ ਬਿਜ਼ਨਸਮੈਨ ਆਪਣਾ ਬਿਜ਼ਨਸ ਦੇ ਵਿੱਚੋਂ ਪ੍ਰੋਫਿਟ ਕੱਢ ਕੇ ਕੰਪਨੀ ਨੂੰ ਬੰਦ ਕਰਕੇ, ਇੰਪਲਾਇਰ ਜਿਹੜੇ ਇੰਪਲਾਈ ਆ ਉਹਨਾਂ ਨੂੰ ਫਾਇਰ ਕਰਕੇ, ਲੇ ਆਫ ਕਰਕੇ, ਬੰਦ ਕਰਕੇ ਕੰਪਨੀ ਬਾਹਰ ਨਿਕਲ ਜਾਂਦੇ ਆ। ਪਰੰਤੂ ਜਿਹੜੇ ਆਪਾਂ ਨਾਰਮਲ ਲੋਕ ਹੁੰਦੇ ਆ, ਜਿਨ੍ਹਾਂ ਕੋਲੇ ਕਈਆਂ ਕੋਲੇ ਇਸ ਤਰ੍ਹਾਂ ਵੀ ਹੁੰਦੇ ਆ, ਜਿਨ੍ਹਾਂ ਕੋਲੇ ਪ੍ਰੋਪਰ ਬਿਜ਼ਨਸ ਦੀ ਸਟੱਡੀ ਨਹੀਂ ਹੁੰਦੀ, ਇਕਨੋਮਿਕਸ ਬਾਰੇ ਸਮਝ ਨਹੀਂ ਹੁੰਦੀ, ਕੀ ਘਾਟਾ ਵਾਧਾ ਉਹ ਸਮਝ ਨਹੀਂ ਹੁੰਦੀ, ਆਪਾਂ ਉਹ ਬਿਜ਼ਨਸ ਦੇ ਵਿੱਚ ਇੱਕ ਕਹਿੰਦੇ ਹੁੰਦੇ ਨਾ ਰੇਸ ਚੱਲ ਰਹੀ ਹੈ। ਜਿਵੇਂ ਆਪਾਂ ਫ੍ਰੀਵੇ ਵਿੱਚ ਐਂਟਰ ਹੁੰਦੇ ਆ, ਨਾਰਮਲ ਹਾਈਵੇ ਤੋਂ ਫ੍ਰੀਵੇ 'ਚ ਐਂਟਰ ਹੁੰਦੇ ਆ, ਫ੍ਰੀਵੇ ਇੱਕ ਸਪੀਡ ਨਾਲ ਜਾ ਰਿਹਾ 70 ਦੀ ਸਪੀਡ ਨਾਲ,
ਆਪਾਂ ਹਾਈਵੇ ਤੋਂ ਐਂਟਰ ਹੋ ਜਾਂਦੇ ਆ ਵੀ 70 ਦੀ ਸਪੀਡ ਤੇ ਆਪਾਂ ਜਾਣਾ, ਪਰੰਤੂ 70 ਦੀ ਸਪੀਡ ਤੇ ਆਪਾਂ ਮਰਜ਼ ਤਾਂ ਹੋ ਜਾਂਦੇ, ਪਰੰਤੂ ਬ੍ਰੇਕ ਕਦੋਂ ਲਗਾਉਣੀ ਆ ਉਹ ਆਪਾਂ ਨੂੰ ਪਤਾ ਨਹੀਂ ਹੁੰਦਾ। ਇਸ ਲਈ ਇਹ ਸ਼ੁਰੂ ਤੋਂ ਹੀ ਰਮਨ ਭਾਜੀ ਵੀ ਗੱਲ ਕਰਦੇ ਹੁੰਦੇ ਆ ਜਿਹੜੀ ਕਿ ਜਦੋਂ ਤੁਸੀਂ ਕਿਸੇ ਵੀ ਬਿਜ਼ਨਸ ਦੇ ਵਿੱਚ ਐਂਟਰ ਹੁੰਦੇ ਹੋ, ਉਹ ਬਿਜ਼ਨਸ ਦੇ ਨਾਲ ਪ੍ਰੋਪਰ ਨੌਲੇਜ ਚਾਹੀਦੀ ਹੈ ਉਸ ਬਿਜ਼ਨਸ ਨੂੰ ਐਂਟਰ ਹੋਣ ਵਾਸਤੇ। ਥੈਂਕ ਯੂ ਸੁਖਚੈਨ ਜੀ। ਸੌਰੀ ਮੈਂ ਤੁਹਾਨੂੰ ਇੱਥੇ ਹੀ ਜਿਹੜਾ ਵਿੱਚ ਕੱਟ ਰਿਹਾ, ਆਪਣੇ ਨਾਲ ਹੋਰ ਕਾਲਰ ਜੁੜੇ, ਆਪਾਂ ਉਹਨਾਂ ਦੇ ਵਿਚਾਰ ਲੈ ਲਈਏ। ਥੈਂਕ ਯੂ ਸੁਖਚੈਨ ਜੀ, ਮਿਹਰਬਾਨੀ। ਬੂਟਾ ਸਿੰਘ ਜੀ। ਹਾਂਜੀ ਜੀ ਤੇ ਜੀ ਤੇ ਸਾਰੇ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ ਨੇ ਸਾਰੀਆਂ ਗੱਲਾਂ ਹੀ ਕਰਦੀਆਂ ਨੇ, ਹੈਗੀ ਤੁਹਾਨੂੰ ਪੈਸੇ ਹੋਣਾ ਚਾਹੀਦਾ ਤੇ ਆਵਾਜ਼ ਕੱਟ ਰਹੀ ਹੈ ਬੂਟਾ ਸਿੰਘ ਜੀ ਤੁਹਾਡੀ। ਤੁਹਾਨੂੰ ਲੋੜ ਹੋਣੀ ਚਾਹੀਦੀ। ਮਾਫੀ ਚਾਹੁੰਦਾ, ਤੁਹਾਨੂੰ ਹੋਲਡ ਤੇ ਪਾ ਰਹੇ ਹਾਂ, ਮੇਬੀ ਤੁਸੀਂ ਪਲੀਜ਼ ਕੱਟ ਕੇ ਦੁਬਾਰਾ ਕਰਿਓ ਕਾਲ, ਤੁਹਾਡੀ ਆਵਾਜ਼ ਬਿਲਕੁਲ ਵੀ ਜਿਹੜੀ ਉਹ ਨਹੀਂ ਆ ਰਹੀ ਸੀਗੀ। ਅਭੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ USA ਟੀਮ ਦੇ ਸਾਰੇ ਸੁਣਨ ਵਾਲੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਨਾ ਭਾਜੀ ਕਹਿਣਾ ਚਾਹੁੰਦਾ ਕਿ ਜਿੱਦਾਂ ਹੁਣ ਅੱਜ ਕੱਲ੍ਹ ਜਿੱਦਾਂ ਦੱਸਦੇ ਮੁੰਡੇ ਵੀ ਆ ਰਿਸੈਸ਼ਨ ਦੇ ਕਰਕੇ ਟਰੱਕਿੰਗ ਦਾ ਕੰਮ ਡਾਊਨ ਚੱਲਣ ਡਿਆ ਹੈਗਾ, ਤੇ ਮਤਲਬ ਚਲੋ ਠੀਕ ਆ, ਇਹ ਆਉਂਦੀ ਰਹਿੰਦੀ ਹੈਗੀ ਆ, ਪਰ ਲੋਕਾਂ ਨੂੰ ਡਿਸਕਰੇਜ ਨਹੀਂ ਹੋਣਾ ਚਾਹੀਦਾ। ਪਰ ਇਸ ਚੀਜ਼ ਤੋਂ ਸਾਨੂੰ ਇੱਕ ਚੀਜ਼ ਸਿੱਖਣ ਦੀ ਵੀ ਲੋੜ ਹੈਗੀ ਆ, ਸਾਨੂੰ ਇਹ ਚੀਜ਼ ਸਿੱਖਣੀ ਚਾਹੀਦੀ ਆ। ਠੀਕ ਆ, ਕਾਰੋਬਾਰ ਨਾ ਹਰ ਇੱਕ ਬੰਦਾ ਜਿਹੜਾ ਚਾਹੇ ਕੋਈ ਜ਼ਮੀਨ ਆ ਉਹ ਜ਼ਮੀਨ ਵਧਾਉਂਦਾ, ਜਾਂ ਟਰੱਕਿੰਗ ਆ ਉਹ ਉਹਨੂੰ ਐਕਸਪੈਂਡ ਕਰਦਾ, ਹਰ ਇੱਕ ਨੂੰ ਹੁੰਦਾ ਵੀ ਹਾਂ ਮੈਂ ਆਪਣਾ ਕਾਰੋਬਾਰ ਵਧਾਉਣਾ ਜ਼ਰੂਰੀ ਆ, ਚਾਹੀਦਾ ਵੀ ਹੈਗਾ, ਕਿਉਂਕਿ ਇਸ ਤੋਂ ਬਗੈਰ ਗਾਂ ਚੱਲਦਾ ਨਹੀਂ, ਸਿਸਟਮ ਨਹੀਂ ਚੱਲਦਾ ਹੈਗਾ। ਚਲੋ ਠੀਕ ਆ, ਪਰ ਜਿਵੇਂ ਤੁਸੀਂ ਕਾਰੋਬਾਰ ਨੂੰ ਵਧਾਉਂਦੇ ਆ ਨਾ, ਤੁਹਾਨੂੰ ਪਤਾ ਹੁੰਦਾ ਤੁਹਾਡੇ ਕੋਲ ਬੈਕਅਪ ਕਿੰਨਾ ਪਿਆ ਆ, ਉਹਦੇ ਅਕੋਰਡਿੰਗਲੀ ਹੀ ਬੰਦੇ ਨੂੰ ਸਟੈਪ ਬਾਈ ਸਟੈਪ ਸਲੋ ਚੱਲਣਾ ਚਾਹੀਦਾ। ਇੱਕ ਲਿਮਿਟ ਤੱਕ ਹੀ ਆਪਣੇ ਆਪ ਨੂੰ ਇਨਕਰੀਮੈਂਟ ਦੇਣੀ ਚਾਹੀਦੀ ਆ, ਉਸ ਲੈਵਲ ਤੱਕ ਦੇਣੀ ਚਾਹੀਦੀ ਹੈ ਤਾਂ ਕਿ ਤੁਸੀਂ ਮਾੜੇ ਹਾਲਾਤਾਂ ਦੇ ਵਿੱਚ ਸਰਵਾਈਵ ਕਰ ਸਕੋ। ਪਰ ਜਿਵੇਂ ਅਸੀਂ ਸੋਚਦੇ ਨਹੀਂ, ਸਾਡੇ ਕੋਲ ਬੈਕਅਪ ਹੁੰਦਾ ਨਹੀਂ, ਲੋੜ ਤੋਂ ਜ਼ਿਆਦਾ ਕੰਮ ਚੰਗੇ ਚੱਲਦੇ ਆ ਤਾਂ ਉਹਨੂੰ ਵਧਾਈ ਜਾਂਦੇ, ਪਰ ਜਿਵੇਂ ਇਸ ਵੇਲੇ ਹੁਣ ਮੰਦੀ ਆਈ ਆ, ਹੁਣ ਬਹੁਤੇ ਬੰਦੇ ਇਸ ਗੱਲ ਨੂੰ ਅੰਡਰਸਟੈਂਡ ਕਰਨਗੇ ਜਿਵੇਂ ਉਹਨਾਂ ਨੂੰ ਪਤਾ ਵੀ ਇਹ ਹਾਲਾਤ ਕਿੱਦਾਂ ਬਣੇ ਹੋਏ ਆ, ਵੀ ਕਿੱਦਾਂ ਅਸੀਂ ਸਰਵਾਈਵਲ ਮੋਡ ਤੋਂ ਵੀ ਥੱਲੇ ਡਾਊਨ ਚੱਲਣ ਡੇ ਜਾਂ ਕਿੱਦਾਂ ਹੈਗਾ। ਸੋ ਇਸ ਕਰਕੇ ਇਸ ਚੀਜ਼ ਦਾ ਬਹੁਤ ਜ਼ਿਆਦਾ ਖਿਆਲ ਰੱਖਣ ਦੀ ਲੋੜ ਹੁੰਦੀ, ਕਿਉਂਕਿ ਮਾਰਕੀਟ ਦੇ ਵਿੱਚ ਜਿਹੜੀ ਬਿਜ਼ਨਸ ਦੀ ਅਵੇਲੇਬਿਲਿਟੀ ਜਾਂ ਲੋਡ ਦੀ ਅਵੇਲੇਬਿਲਿਟੀ ਉਹ ਲਿਮਿਟ ਤੱਕ ਹੈਗਾ। ਲੋਡ ਤੋਂ ਜ਼ਿਆਦਾ ਤੁਸੀਂ ਹਰ ਇੱਕ ਚੀਜ਼ ਨੂੰ ਡੰਪ ਕਰੋਗੇ ਨਾ ਤਾਂ ਤੁਹਾਡੀ ਉਹਦੀ ਵੈਲਿਊ ਨਹੀਂ ਰਹਿੰਦੀ। ਠੀਕ ਹੈ ਨਾ ਗੱਲ, ਆਪਣਾ ਉਨਾ ਕੀ ਇਨਕਰੀਜ਼ ਕਰੋ ਜਿੰਨਾ ਤੁਸੀਂ ਮਾੜੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਸਰਵਾਈਵ ਕਰੋਗੇ। ਹੁਣ ਅੱਜ ਬਹੁਤ ਜ਼ਿਆਦਾ ਪਰੇਸ਼ਾਨ ਹੋਣੇ ਬੰਦੇ ਕਾਫੀ, ਅਗਰ ਇਹੀ ਚੀਜ਼ ਅਸੀਂ ਹੌਲੀ ਲਿਮਿਟ ਦੇ ਵਿੱਚ ਰੱਖੀ ਹੁੰਦੀ ਜਾਂ ਲਿਮਿਟ ਰਿਹਾ ਹੁੰਦਾ ਜਾਂ ਬੈਕਅਪ ਰੱਖਿਆ ਹੁੰਦਾ ਤੇ ਅਸੀਂ ਦੌੜ ਲਾ ਵੀ ਛੇਤੀ ਜ਼ਿਆਦਾ ਟਰੱਕ ਕਰ ਲਈ ਜਾਂ ਉਹਦਾ ਕੋਈ ਅੱਜ ਮੰਨ ਲਓ ਜੇ ਕਿਸੇ ਨੇ 100 ਟਰੱਕ ਬਣਾ ਲਿਆ ਜਾਂ 50 ਬਣਾ ਲਿਆ, ਜੇ ਹੈਗਾ ਤੰਗ ਹੀ ਹੋ ਗਿਆ, ਪਰੇਸ਼ਾਨ ਹੀ ਹੋ ਗਿਆ ਤਾਂ ਉਹਦਾ ਫਾਇਦਾ ਕੀ ਹੋਇਆ ਬਣਾਉਣ ਦਾ ਅੱਜ ਦੀ ਤਰੀਕ ਵਿੱਚ। ਠੀਕ ਨਹੀਂ ਗੱਲ, ਬਣਾਓ ਪਰ ਉਸ ਲੈਵਲ ਤੋਂ ਹੌਲੀ ਸਟੈਪ ਬਾਈ ਸਟੈਪ ਚਲੋ। ਜੇ ਤੁਹਾਨੂੰ ਜਿੰਨੀ ਜ਼ਰੂਰਤ ਆ ਮਾਰਕੀਟ ਨੂੰ ਵੀ ਰੀਡ ਕਰੋ, ਵੀ ਹਾਂ ਸਟੱਡੀ ਕਰੋ ਵੀ ਹਾਂ ਵੀ ਇੰਨੀ ਚੀਜ਼ ਅਸੀਂ ਲਿਆ ਕੇ ਟਰੱਕ ਲਈਏ ਤਾਂ ਸਾਨੂੰ ਫਾਇਦਾ ਹੁੰਦਾ। ਜੇ ਅਸੀਂ ਲੋੜ ਤੋਂ ਜ਼ਿਆਦਾ ਕਰਾਂਗੇ, ਜੇ ਮਾੜਾ ਟਾਈਮ ਆ ਗਿਆ ਸਾਡੇ ਉੱਪਰ ਤਾਂ ਅਸੀਂ ਉਸੇ ਤੇ ਸਰਵਾਈਵ ਨਹੀਂ ਕਰ ਸਕਦੇ। ਠੀਕ ਹੈ ਜੀ। ਦੂਸਰੇ ਨੰਬਰ ਦੇ ਉੱਤੇ ਜ਼ਿਲ੍ਹੇ ਕੈਲੀਫੋਰਨੀਆ ਵਿੱਚ ਮੈਂ ਚਲੋ ਯੂਨੀਅਨ ਦੀ ਵਾਰ ਗੱਲ ਹੁੰਦੀ ਨਹੀਂ, ਯੂਨਾਈਟ ਸਾਡੇ ਕਹਿੰਦੇ ਕਈ ਹੁੰਦੇ ਨਹੀਂ, ਪਰ ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਹੈਗਾ ਵੀ ਸਾਡੇ ਬੰਦੇ ਨਹੀਂ ਹੋਦਾ ਤੇ ਕਿਉਂ ਨਹੀਂ ਹੁੰਦਾ। ਜਿਹੜੇ ਹੱਕ 'ਚ ਹੋਣ 'ਚ ਆ ਜਾਂਦੇ ਆ ਨਾ, ਜਿਹੜੇ ਇਕੱਠੇ ਹੋਣ ਦੇ ਵਿੱਚ ਤੇ ਇਹਨਾਂ ਨੂੰ ਫਿਰ ਮਿੰਟ ਲੱਗਦਾ ਬੰਦੇ ਮਤਲਬ ਕਹਿੰਦਾ ਮਤਲਬ ਵੀ ਇਕੱਠੇ ਹੋਣ ਮਿੰਟ ਲਾਉਣਗੇ ਵੀ ਹਾਂ ਵੀ ਅਸੀਂ ਇਕੱਠੇ ਹੋਏ ਨੇ, ਪਰ ਇਹ ਨਹੀਂ ਹੈਗਾ ਵੀ ਤੰਗੀ ਵੇਲੇ ਅਸੀਂ ਇਕੱਠੇ ਹੋਈਏ ਵੀ ਉਹ ਗੱਲ ਗਲਤ ਹੈ। ਵੀ ਉੱਦਾਂ ਯੂਨੀਅਨ ਬਣਾ ਕੇ ਰੱਖਣੀ ਚਾਹੀਦੀ ਸਾਨੂੰ, ਸਾਡੇ ਸਿਸਟਮ ਦੇ ਵਿੱਚ ਪਤਾ ਹੋਣਾ ਚਾਹੀਦਾ ਵੀ ਹਾਂ ਵੀ ਸਾਨੂੰ ਮਾੜੇ ਟਾਈਮ ਦੇ ਲੋੜ ਪੈਂਦੀ ਤਾਂ ਅਸੀਂ ਕਿੱਦਾਂ ਇੱਕ ਦੂਜੇ ਨੂੰ ਸਾਥ ਦੇ ਕੇ ਕਿੱਦਾਂ ਲੋੜਾਂ ਹੀ ਪ੍ਰਾਈਸ ਨੂੰ ਥੱਲੇ ਨਹੀਂ ਡਿੱਗਣ ਦੇਣਾ ਤਾਂ ਕਿ ਸਾਰੇ ਬੰਦੇ ਜਿਹੜੇ ਉਹ ਆਪਣਾ ਬਚਾਅ ਕਰਕੇ ਆਪਣਾ ਸਰਵਾਈਵ ਕਰ ਸਕਣ। ਠੀਕ ਹੈ ਜੀ। ਤੀਸਰੇ ਨੰਬਰ 'ਤੇ ਜਿਹੜਾ ਕੈਲੀਫੋਰਨੀਆ ਦੇ ਵਿੱਚ ਅਸੀਂ ਦੇਖਦੇ ਹਾਂ, ਮੈਂ ਨਾ ਟਰੱਕਿੰਗ ਕੰਪਨੀ ਆਪਣੇ ਹੈਗੀ, ਮੇਰੇ ਕੋਲ ਵੀ ਹੈਗੀ ਆ। ਮੈਂ ਆਪਣੇ ਫਾਦਰ ਸਾਹਿਬ ਨੂੰ ਹਾਇਰ ਕੀਤਾ ਸੀਗਾ, ਮੈਂ ਕਿਹਾ ਮੈਂ 100% ਲੀਗਲ ਚੱਲ ਕੇ ਦੇਖਣਾ, ਤੇ ਜਿਵੇਂ ਮੈਂ ਦੇਖਿਆ ਸਾਰੇ ਖਰਚੇ ਪਾ ਕੇ ਮੈਂ ਪੋਸਚਰ ਉਹਨਾਂ ਨੂੰ ਨਾਲ ਰੱਖਿਆ, ਮੈਂ 100% ਲੀਗਲ ਚੱਲ ਕੇ ਦੇਖਿਆ ਐਨ ਬਿਲਕੁਲ। ਫਿਰ ਮੈਂ ਦੇਖਿਆ ਕਿ ਇਹਦੇ ਵਿੱਚ ਜਿਵੇਂ ਤੁਸੀਂ 100% ਲੀਗਲ ਚੱਲਦੇ ਆ, ਤੁਹਾਡੇ ਕੋਲ ਵਰਕਰਸ ਕੰਪਨਸੇਸ਼ਨ ਹੈਗੀ ਜਾਂ ਤੁਹਾਡੇ ਕੋਲ ਹੋਰ ਵੀ ਖਰਚੇ ਨਿੱਕੇ ਮੋਟੇ ਹੁੰਦੇ ਆ, ਤੇ ਤੁਸੀਂ ਤੁਹਾਡੀ ਇਨਕਮ ਦੇ ਵਿੱਚ ਬਹੁਤ ਹਿੱਸਾ ਜਿਹੜਾ ਉਹ ਨਿਕਲ ਜਾਂਦਾ ਹੈਗਾ, ਪਰ ਓਬਵੀਅਸਲੀ ਬਚਦਾ ਨਹੀਂ। ਹੁਣ ਜਿਹੜੇ ਗੌਰਮੈਂਟ ਦੀ ਗੱਲ ਆ ਜਾਂਦੀ ਆ, ਗੌਰਮੈਂਟ ਲੋਕੀ ਕਹਿੰਦੇ ਆ ਵੀ ਸਾਡੇ ਕੋਲ ਅਸੀਂ ਜੇ 100% ਲੋਕੀ ਵਰਕਰਸ ਕੰਪਨਸੇਸ਼ਨ ਜਾਂ ਲੀਗਲੀ ਜਾਂ EDT ਡਿਪਾਰਟਮੈਂਟ ਹੈਗਾ, ਜਿੱਦਾਂ ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਹੈਗਾ, ਉਹਦੇ ਹਿਸਾਬ ਨਾਲ 100% ਚੱਲਣੇ ਆ। ਮੈਂ ਤੁਹਾਨੂੰ ਸ਼ੋਰਟੀ ਨਾਲ ਕਹਿੰਦਾ ਵੀ 90 ਤੋਂ 95% ਲੋਕ ਜਿਹੜੇ ਉਹ ਚੀਜ਼ ਨੂੰ ਸਰਵਾਈਵ ਨਹੀਂ ਕਰਦੇ। ਉਹ ਫਿਰ ਕੀ ਕਰਦੇ, ਲੋਕੀ ਹੇਰਾ ਫੇਰੀਆਂ ਕਰਨ ਲੱਗ ਪੈਂਦੇ ਆ, ਇੱਧਰੋਂ ਪੈਸਾ ਬਚਾ ਲਿਆ ਜਾਂ ਉੱਧਰੋਂ ਪੈਸਾ ਬਚਾ ਲਿਆ। ਜਿੱਦਾਂ ਪਿਛਲੇ ਕੰਪਨੀ ਦੱਸੇ ਸੀਗੇ 2.5 ਮਿਲੀਅਨ ਦਾ ਉਹਨਾਂ ਨੇ ਪੇਰੋਲ ਨਹੀਂ ਰਿਪੋਰਟ ਕੀਤਾ, ਉਹਦੇ ਪਿੱਛੇ ਕਾਰਨ ਇਹ ਹੁੰਦਾ ਕਿ ਜਿਵੇਂ ਤੁਸੀਂ ਜਿਹੜੇ ਲਾਅ ਮੇਕਰ ਹੈਗੇ ਆ ਉਹ ਕਾਨੂੰਨ ਬਣਾਉਂਦੇ ਆ, ਉਹਨਾਂ ਨੂੰ ਚਾਹੀਦਾ ਜਿਵੇਂ
ਤੇ ਹਰ ਇੱਕ ਚੀਜ਼ ਨੂੰ ਹਰ ਪਾਸੇ ਦਾ ਖਿਆਲ ਰੱਖ ਕੇ ਬਣਾਉਣ। ਉਹਨਾਂ ਨੇ ਆਪਣੇ ਇਨਕਮ ਵਾਲੇ ਤਾਂ ਸਾਧਨ ਬਣਾ ਲਏ, ਪਰ ਜਿਹੜੇ ਉਹ ਟਰੱਕਿੰਗ ਕੰਪਨੀ ਹੁੰਦੀ ਹੈ, ਸਾਨੂੰ ਟਰੱਕਾਂ ਵਾਲਿਆਂ ਨੂੰ ਇਸ ਕਰਕੇ ਯੂਨਾਈਟਿਡ ਹੋਣਾ ਚਾਹੀਦਾ, ਇਕੱਠੇ ਹੋਣਾ ਚਾਹੀਦਾ। ਹੁਣ ਅੱਜ ਦੀ ਤਰੀਕ ਵਿੱਚ ਸਾਨੂੰ ਉਹਨਾਂ ਨੂੰ ਸਾਹਮਣੇ ਆ ਕੇ ਅਸੀਂ ਪੇਸ਼ ਹੁੰਦੇ ਹਾਂ, ਭਾਈ ਤੁਸੀਂ ਤੁਹਾਨੂੰ ਪੈਸੇ ਚਾਹੀਦੇ, ਤੁਹਾਨੂੰ ਵਾਧੂ ਟੈਕਸ ਪਹਿਲਾਂ ਹੀ ਲੈ ਲਓ, ਸਾਡੇ ਕੋਲ ਕੋਈ ਚੱਕਰ ਨਹੀਂ ਹੈਗਾ, ਜਿੰਨਾ ਮਰਜ਼ੀ ਟੈਕਸ ਲਓ, ਪਰ ਜਿਹੜੇ ਸਾਡੀ ਬਚਤ ਦੀ ਗੱਲ ਹੈ ਤੁਸੀਂ ਸਾਡੇ ਰਾਈਟਸ ਵੀ ਪ੍ਰੋਟੈਕਟ ਕਰੋ। ਸਾਨੂੰ ਕੌਣ ਹੇਰਾਫੇਰੀ ਕਰਦੇ, ਸਾਨੂੰ ਬ੍ਰੋਕਰ ਕਿੰਨੇ ਤੋਂ ਕਿੰਨੇ ਦਾ ਲੋਨ ਆਉਂਦਾ, ਕਿੰਨੇ ਦਾ ਦਿੰਦਾ। ਕੈਲੀਫੋਰਨੀਆ ਬਾਹਰ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਅਸੀਂ ਕੈਲੀਫੋਰਨੀਆ 'ਚ ਰਹਿੰਦੇ, ਸਾਨੂੰ ਕੈਲੀਫੋਰਨੀਆ ਅਗਰ ਇਹ ਰਾਹ ਬਣਾ ਦਿੰਦੇ, ਸਾਨੂੰ ਇਸ ਦੀ ਪ੍ਰੋਟੈਕਸ਼ਨ ਵਾਸਤੇ ਵੀ ਸਾਨੂੰ ਆਪਣੀ ਜਿਹੜੀ ਦੁਹਾਈ ਬਾਣੀ ਚਾਹੀਦੀ ਜਾਂ ਰੌਲਾ ਪਾਉਣਾ ਚਾਹੀਦਾ ਵੀ ਤੁਸੀਂ ਭਾਈ ਸਾਨੂੰ ਵੀ ਪ੍ਰੋਟੈਕਟ ਕਰੋ, ਨਾ ਕਿ ਤੁਸੀਂ ਆਪਣਾ ਦੇਖ ਕੇ ਆਪਣੀ ਇਨਕਮ ਤਾਂ ਬਣਾ ਲਈ। ਸੋ ਮੈਂ ਚਾਹੁੰਦਾ ਵੀ ਚਲੋ ਪਰਮਾਤਮਾ ਕਿਰਪਾ ਕਰੇ, ਟਾਈਮ ਸਾਰਿਆਂ ਨੂੰ ਹੌਸਲਾ ਰੱਖਣਾ ਚਾਹੀਦਾ, ਹੌਲੀ ਸਾਰਾ ਟਾਈਮ ਥੈਂਕ ਯੂ ਅਭੀ ਜੀ, ਥੈਂਕ ਯੂ, ਮਿਹਰਬਾਨੀ। ਮਨਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਜੀ, ਇੱਕ ਮੈਂ ਸਵਾਲ ਪੁੱਛਣਾ ਸੀਗਾ ਵੀ ਕਿੰਨੇ ਦਿਨਾਂ ਦਾ ਆਪਾਂ ਸੁਣ ਰਹੇ ਆ ਰੈਸੈਸ਼ਨ ਆ ਰਿਹਾ, ਰੈਸੈਸ਼ਨ ਆ ਗਿਆ ਜੀ, ਜਾਂ ਖਬਰਾਂ 'ਚ ਵੀ ਸੁਣਦੇ ਵੈਲਸ ਫਾਰਗੋ ਨੇ ਵੀ ਆਪਣੇ EMPLOYE ਘਟਾਤੇ, ਜਾਂ ਟਰੱਕਾਂ ਦੇ ਲੋਡ ਵੀ ਸਲੋ ਆ, ਕੰਮ ਸਲੋ ਆ, ਤੇ ਡੀਜ਼ਲ ਦੀ ਜਿਹੜੀ ਕੰਜੰਪਸ਼ਨ ਹੈ ਨਾ ਉਹ ਘੱਟ ਆ, ਜਿਹੜਾ ਬੈਕਅਪ ਜਿਹੜਾ ਆਪਾਂ ਕਹਿੰਦੇ ਸਟੋਰੇਜ ਉਹ ਕਿੱਦਾਂ ਘਟ ਰਿਹਾ ਫੇ, ਜਦੋਂ ਖਪਤ ਹੀ ਨਹੀਂ ਹੈਗੀ, ਖਪਤ ਘਟ ਗਈ 50%। ਜਿੱਦਾਂ ਮੈਂ ਮਹੀਨੇ ਦੇ ਵਿੱਚ ਅੱਗੇ ਲੋਕਲ ਚੱਲਦਾ, ਮੈਂ 5-6 ਹਜ਼ਾਰ ਦਾ ਡੀਜ਼ਲ ਫੂਕਦਾ ਸੀ, ਹੁਣ ਉਹ 2-3 ਹਜ਼ਾਰ ਦਾ ਮਹੀਨੇ ਦਾ, ਯਾਨੀ ਕਿ ਮੈਂ ਹੀ 2,500 ਦਾ, ਮੇਰਾ ਹੀ ਕੰਮ ਘੱਟ ਆ, ਤੇ ਫਿਰ ਏਦਾਂ 50% ਹੋਰ ਵੀ ਹੋਏਗਾ, ਵੀ ਉਹ ਜਿਹੜਾ ਰਿਜ਼ਰਵ ਆ ਉਹ ਕਿੱਦਾਂ ਘਟ ਰਿਹਾ ਫੇ? ਉਹ ਨਾ ਓਪੈਕ ਨੇ ਵੀ ਕੱਟ ਕੀਤਾ ਸੀ 1 ਜਨਵਰੀ ਤੋਂ, ਆਪਾਂ ਖਬਰਾਂ ਕੀਤੀਆਂ ਸੀਗੀਆਂ ਹਨਾ। ਸੋ ਬਾਕੀ ਜਿਹੜੀਆਂ USA ਦੇ ਵਿੱਚ ਆਇਲ ਰਿਫਾਈਨਰੀਜ਼ ਆ, ਕਿਉਂਕਿ ਓਪੈਕ ਨੇ ਕੱਟ ਕੀਤਾ ਤੇ ਉਧਰੋਂ ਘੱਟ ਆ ਰਿਹਾ, ਤੇ ਉਹਦੇ ਕਰਕੇ ਜਿਹੜੀਆਂ ਰਿਫਾਈਨਰੀਜ਼ 24 ਆਵਰ ਚੱਲਦੀਆਂ ਸੀ, ਕਈਆਂ ਦੀ ਮੇਨਟੇਨੈਂਸ ਨਹੀਂ ਹੋਈ, ਉਹ ਬੰਦ ਵੀ ਆ। ਕੈਲੀਫੋਰਨੀਆ 'ਚ ਵੀ 2 ਇਦਾਂ ਦੀਆਂ ਰਿਫਾਈਨਰੀਜ਼ ਆ, ਸੋ ਕਈ ਇਸ਼ੂਜ਼ ਹੈਗੇ ਆ ਜੀ। ਸੋ ਇਹਦੇ ਵਿੱਚ ਨਾਲ ਇਹ ਵੀ ਐਡ ਕਰਦੀ ਹੈ, ਜਿਹੜਾ ਬਾਹਰੋਂ ਤੇਲ ਆਉਂਦਾ ਇੱਕ ਜੋਨਸ ਐਕਟ ਕਰਕੇ ਆ, ਉਹਦੇ ਲਈ ਜਿਹੜੇ ਸ਼ਿਪ ਨੇ ਆਉਣਾ ਹੁੰਦਾ ਉਹਦੇ ਵਿੱਚ ਅਮਰੀਕੀ ਜਿਹੜੇ ਉਹ ਹੋਣੇ, ਤੇ ਹੋਰ ਕਈ ਉਹਨਾਂ ਨੇ ਜਿਹੜੇ ਪ੍ਰੋਸੈਸ ਪ੍ਰੋਸੀਜਰ ਜਿਹੜਾ ਉਹ ਥੋੜਾ ਜਿਹਾ ਕੰਪਲੈਕਸ ਰੱਖਿਆ, ਜਿਹਦੇ ਕਰਕੇ ਤੇਲ ਰਿਫਾਈਨਰੀਜ਼ ਤੱਕ ਪਹੁੰਚਣ ਨੂੰ ਟਾਈਮ ਲੱਗ ਜਾਂਦਾ ਆ। ਸੋ ਉਹਦੇ ਕਰਕੇ ਜਿਹੜਾ ਆਪਾਂ ਕਹਿ ਰਹੇ ਹਾਂ ਵੀ ਡੀਜ਼ਲ ਦੇ ਵਿੱਚ 25 ਦਿਨ ਵਾਲੀ ਜਿਹੜੀ ਗੱਲ ਆ ਨਾ, ਉਹ ਤਾਂ ਆ, ਉਹ ਇਹ ਨਹੀਂ ਆ ਵੀ ਮੁੱਕ ਹੀ ਜਾਣਾ ਹੈ ਅਸਲ 'ਚ, ਬਸ ਇਹ ਆ ਵੀ ਥੋੜੇ ਜਿਹੇ ਲੈਵਲ ਜਿਹੜੇ ਉਹਦੇ ਘਟੇ ਹੈਗੇ ਆ ਜੀ। ਹਾਂਜੀ ਭਾਜੀ, ਪਰ ਜਦੋਂ ਆਪਣਾ ਕਰੋਨਾ ਚੱਲਦਾ ਸੀ 2000 ਆਪਣੇ 20 ਤੇ 21-22 ਦੇ ਵਿੱਚ, ਉਦੋਂ ਬਹੁਤ ਜ਼ਿਆਦਾ ਕੰਜੰਪਸ਼ਨ ਸੀ, ਬੜਾ ਲੋਡ ਮਹਿੰਗੇ ਸੀ, ਬੜਾ ਡੀਜ਼ਲ ਲੱਗ ਰਿਹਾ ਸੀਗਾ, ਤੇ ਉਦੋਂ ਸਮਾਂ ਪਿੱਛੋਂ ਘੱਟ ਆਉਣਾ ਚਾਹੀਦਾ ਸੀਗਾ, ਉਦੋਂ ਪੂਰਾ ਰਿਜ਼ਰਵ ਸੀਗਾ। ਤੇ ਹੁਣ ਮੇਰਾ ਉਦੋਂ ਲੜਾਈ ਨਹੀਂ ਸੀ ਜੀ ਲੱਗੀ ਯੂਕਰੇਨ ਵਾਲੀ, ਰੂਸ ਵਾਲੀ, ਓਪਕ ਦੇ ਨਾਲ ਸਾਊਦੀ ਅਰੇਬੀਆ ਵਾਲੇ ਵੀ ਥਾਪੀਆਂ ਨਹੀਂ ਸੀ ਮਾਰ। ਸੋ ਇਹ ਵੀ ਸਥਿਤੀ ਚੇਂਜ ਹੋ ਜਾਂਦੀ ਹੈ ਪੋਲੀਟੀਕਲੀ, ਗਲੋਬਲੀ ਜਿਹੜਾ ਆ ਨਾ, ਉਹ ਜਦੋਂ ਸਥਿਤੀ ਚੇਂਜ ਹੁੰਦੀ ਆ, ਸੋ ਉਹਦੇ ਨਾਲ ਪ੍ਰੋਬਲਮ ਜਿਹੜੀ ਉਹ ਹੋ ਜਾਂਦੀ ਆ। ਸੋ ਥੈਂਕ ਯੂ ਜੀ, ਮਿਹਰਬਾਨੀ ਮਨਜੀਤ ਜੀ। ਤੇ ਆਪਣੇ ਕੁਝ ਹੋਰ ਕਾਲਰ ਨੇ, ਲਾਸਟ ਕਾਲਰ ਲਵਾਂਗੇ ਤੇ ਫਿਰ ਪ੍ਰੋਗਰਾਮ ਦੀ ਸਮਾਪਤੀ ਆ। ਬੂਟਾ ਸਿੰਘ। ਬੂਟਾ ਸਿੰਘ ਜੀ, ਗੱਲ ਨਹੀਂ ਬਣੀ ਅਜੇ ਵੀ, ਆਵਾਜ਼ ਤੁਹਾਡੀ ਉਦਾਂ ਹੀ ਆ ਜੀ, ਨਹੀਂ ਆ ਰਹੀ ਕਲੀਅਰ। ਅੱਜ ਫੋਨ ਲੱਗਦਾ ਰੀਸਟਾਰਟ ਕਰਨਾ ਪਊ ਜੀ। ਨਹੀਂ ਆ ਰਹੀ ਬੂਟਾ ਸਿੰਘ ਜੀ, ਬਿਲਕੁਲ ਵੀ ਕਲੀਅਰ ਨਹੀਂ ਆਵਾਜ਼ ਆ ਰਹੀ, ਮਾਫੀ ਚਾਹੁੰਦੇ ਆ। ਮੇ ਬੀ ਫੋਨ ਜਾਂ ਤੁਸੀਂ ਬਹੁਤ ਬੈਡ ਰਿਸੈਪਸ਼ਨ ਵਾਲੀ ਥਾਂ ਤੇ ਆ, ਜਿੱਥੇ ਆਵਾਜ਼ ਤੁਹਾਡੀ ਕਲੀਅਰ ਜਿਹੜੀ ਉਹ ਨਹੀਂ ਆ ਰਹੀ ਹੈਗੀ। ਅਸੀਂ ਜਾਣਦੇ ਆ ਵੀ ਉਹ ਤੁਸੀਂ ਵੀ ਡਰਾਈਵ ਕਰਦੇ ਹੁੰਦੇ ਆ, ਸੋ ਮੇ ਬੀ ਉਹ ਰਿਸੈਪਸ਼ਨ ਉੱਥੇ ਬੈਟਰ ਨਹੀਂ ਹੈਗੀ, ਜਿਹਦੇ ਕਰਕੇ ਆਵਾਜ਼ ਤੁਹਾਡੀ ਬਹੁਤ ਹੀ ਮਾੜੀ ਆ ਰਹੀ ਹੈ। ਉਹਦਾ ਫਾਇਦਾ ਨਹੀਂ ਹੋਣਾ, ਕਿਉਂਕਿ ਸਮਝ ਨਹੀਂ ਆਉਣੀ ਕਿਸੇ ਨੂੰ ਵੀ ਗੱਲ। ਸੋ ਸਮਾਂ ਵੀ ਸਮਾਪਤ ਹੈਗਾ ਜੀ। ਬਿਲਕੁਲ। ਸੋ ਜਾਂਦੇ ਰਾਜਕਵੀਰ ਸਿੰਘ ਜੀ, ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਦਾ ਬੂਥ ਉੱਥੇ ਲੱਗਾ ਹੋਇਆ ਹੈ, ਜੁਬਾ ਸਿਟੀ ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ ਟਿਆਰਾ ਬੂਨਾ। ਤੇ ਅੱਜ ਟੀਮ ਸਾਡੀ ਪਹੁੰਚ ਜਾਣੀ ਹੈ ਸ਼ਾਮ ਨੂੰ, 3 ਦਿਨ, ਕੱਲ, ਪਰਸੋਂ ਤੇ ਚੌਥ ਨੂੰ, ਸੰਡੇ ਨੂੰ ਆਪਾਂ ਉੱਥੇ ਹੀ ਹੋਣਾ ਆ। ਸਾਰੇ ਜਾਣੇ ਮਿਲ ਕੇ ਜਾਇਓ, ਪੰਜਾਬੀ ਰੇਡੀਓ USA ਦੇ ਬੂਥ ਤੇ ਆਇਓ। ਤੇ ਜਿਹੜੇ ਦੂਰ ਦਰਾਡੇ ਰਹਿੰਦੇ ਹੈਗੇ ਆ, ਪੰਜਾਬੀ ਰੇਡੀਓ USA ਦੇ ਉੱਤੇ ਲਾਈਵ ਜਿੰਨੇ ਵੀ ਕੀਰਤਨ ਦਰਬਾਰ, ਕਥਾ ਦਰਬਾਰ, ਢਾਡੀ ਦਰਬਾਰ ਉੱਥੇ ਚੱਲ ਰਹੇ ਆ, ਉਹ ਤੁਸੀਂ YouTube ਤੇ ਪੰਜਾਬੀ ਰੇਡੀਓ ਦਾ ਜਿਹੜਾ ਚੈਨਲ ਆ ਉਹ ਤੇ ਲਾਈਵ ਦੇਖ ਸਕਦੇ ਆ। ਸ਼ਾਮ ਨੂੰ 4:45 ਤੇ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਆ। ਰੇਡੀਓ ਸੈਟਸ ਦੇ ਉੱਤੇ 6:15 ਵਜੇ ਸ਼ੁਰੂ ਹੋ ਜਾਂਦੇ ਆ, ਜਿੰਨੇ ਵੀ ਸਾਡੇ ਰੇਡੀਓ ਸੈਟਸ ਹੈਗੇ ਆ, ਸੋ ਉਹਨਾਂ ਤੇ ਸੁਣੋ। ਸੋ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਦੂਰ ਦਰਾਡੇ ਰਹਿੰਦੇ, ਉਹਨਾਂ ਨੂੰ ਕਹੋ ਜਰੂਰ ਤੁਸੀਂ ਲਾਈਵ ਉਹ ਪ੍ਰੋਗਰਾਮ ਦੇਖ ਸਕਦੇ ਹੋ। ਤੇ ਬਾਕੀ ਜਿਹੜੇ ਰੇਡੀਓ ਸੈਟਸ ਆ, ਜਿਹੜੇ ਸੈਕਰਾਮੈਂਟੋ ਏਰੀਏ ਦੇ, ਜੁਬਾ ਸਿਟੀ ਏਰੀਏ ਦੇ, ਉੱਥੇ ਤੁਸੀਂ ਲੈ ਸਕਦੇ ਆ ਇੰਟਰਨੈਟ ਰੇਡੀਓ ਸੈਟਸ।
ਕਿਤੇ ਵੀ ਦੁਨੀਆ 'ਚ, ਚਾਹੇ ਇੰਡੀਆ ਵੀ ਲੈ ਕੇ ਜਾਣਾ, ਉਹ ਵੀ ਅਵੇਲੇਬਲ ਹੋਊਗੇ। ਉਹ ਤੁਸੀਂ ਪੰਜਾਬੀ ਰੇਡੀਓ USA ਦੇ ਬੂਥ ਤੇ ਆ ਕੇ ਲੈ ਜਾਓ। ਜੀ ਜੀ ਬਿਲਕੁਲ। ਤੇ ਇੱਥੇ ਹੀ ਸਾਨੂੰ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਅਗਲੀ ਵਾਰ, ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।